ਪੰਜਾਬੀ ਰੇਡੀਓ ਯੂਐਸਏ ਨਾਲ ਜੁੜੇ ਹੋਏ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸਾਥ ਪ੍ਰੋਗਰਾਮ ਦੇ ਵਿੱਚ ਆਪਾਂ ਇੱਥੋਂ ਦੇ ਕਿਸੇ ਮਸਲੇ ਨੂੰ ਲੈ ਕੇ ਜਾਂ ਫਿਰ ਭਾਰਤ ਪੰਜਾਬ ਦੇ ਕਿਸੇ ਮਸਲੇ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਹਾਂ ਤੇ ਉਸ ਮਸਲੇ ਦੇ ਵਿੱਚ ਤੁਹਾਡੀ ਰਾਏ ਵੀ ਸ਼ਾਮਲ ਕਰਦੇ ਹਾਂ। ਅੱਜ ਸਿਆਸੀ ਮਸਲੇ ਨੂੰ ਲੈ ਕੇ ਗੱਲਬਾਤ ਕਰਾਂਗੇ ਅੱਜ ਪਰ ਕੋਸ਼ਿਸ਼ ਕਰਾਂਗੇ ਕਿ ਅੱਜ ਅਸੀਂ ਗੱਲਬਾਤ ਘੱਟ ਕਰੀਏ ਤੇ ਤੁਹਾਡੀ ਰਾਏ ਨੂੰ ਜ਼ਿਆਦਾ ਸ਼ਾਮਲ ਕੀਤਾ ਜਾਵੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਇਸ ਮਸਲੇ ਦੇ ਵਿੱਚ ਹਿੱਸਾ ਲੈ ਸਕੋਗੇ। ਸਭ ਤੋਂ ਪਹਿਲਾਂ ਜੋੜਦੇ ਹਾਂ ਰਾਜ ਕਰਮਵੀਰ ਸਿੰਘ ਜੀ ਨੂੰ। ਰਾਜ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਵੱਖ-ਵੱਖ ਏਐਮ ਐਫਐਮ ਰੇਡੀਓ ਸਟੇਸ਼ਨਸ ਦੇ ਜ਼ਰੀਏ YouTube ਫੇਸਬੁੱਕ ਦੇ ਨਾਲ ਜੁੜੇ ਹੋਏ ਉਹ ਐਪ ਦੇ ਜ਼ਰੀਏ ਇੰਟਰਨੈਟ ਰੇਡੀਓ ਸੈਟਸ ਵੈਬਸਾਈਟ ਦੇ ਜ਼ਰੀਏ ਜੁੜੇ ਹੋਏ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅਤੇ ਹੁਣ ਬੇ ਏਰੀਆ ਦੇ ਵਿੱਚ ਲੋਕਾਂ ਦੀ ਪੁਰਜੋਰ ਮੰਗ ਦੇ ਉੱਤੇ ਤੁਸੀਂ ਹੁਣ ਰੈਗੂਲਰ ਗੱਡੀਆਂ ਦੇ ਵਿੱਚ ਵੀ ਪੰਜਾਬੀ ਰੇਡੀਓ ਯੂਐਸ ਨੂੰ FM ਚੈਨਲ ਦੇ ਉੱਤੇ ਸੈਨੋਜ਼ੇ, ਮਲਪੀਟਸ, ਫਰੀਮੌਂਟ ਇਹਨਾਂ ਇਲਾਕਿਆਂ ਦੇ ਵਿੱਚ ਸੁਣ ਸਕਦੇ ਆ। ਅਤੇ ਨਾਲ ਦੇ ਨਾਲ ਉੱਥੇ HD3 ਚੈਨਲ ਦੇ ਵਿੱਚ ਪੂਰੇ ਬੇ ਏਰੀਏ ਦੇ ਉੱਤੇ 98.5 FM HD3 ਚੈਨਲ ਦੇ ਉੱਤੇ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਉੱਥੇ ਜੁੜ ਸਕਦੇ ਹੈਗੇ ਆ। ਅਤੇ ਬਿਲਕੁਲ। ਅਤੇ ਅੱਜ ਜਿਹੜੇ ਪੰਜਾਬ ਦੇ ਵਿੱਚ ਪ੍ਰਵੀਨ ਜੀ। ਜੀ ਜੋ ਕੁਛ ਵਾਪਰਿਆ ਆ, ਇੱਕ ਹੂੰ। ਅੰਦਰ ਹੋਇਆ ਇੱਕ ਬਾਹਰ ਹੋਇਆ ਆ, ਬਣਨਾ ਕੀ ਹੈ ਇਹਨਾਂ ਦਾ, ਇਸ ਦੇ ਉੱਤੇ ਜਿਹੜੀ ਉਹ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ। ਤੇ ਪ੍ਰਵੀਨ ਜੀ ਆਪਾਂ ਨੂੰ ਵਿਸਥਾਰ ਦੇ ਵਿੱਚ ਉਸ ਟੌਪਿਕ ਦੇ ਬਾਰੇ ਜਾਣਕਾਰੀ ਦਿੰਦੇ ਆ। ਦੇਖੋ ਜੀ ਅੱਜ ਗੱਲਬਾਤ ਕਰਾਂਗੇ ਰਾਜ ਜੀ ਆਪਾਂ ਦੋ ਕਾਂਗਰਸ ਦੇ ਸਾਬਕਾ ਪ੍ਰਧਾਨਾਂ ਬਾਰੇ। ਹੂੰ। ਨਵਜੋਤ ਸਿੰਘ ਸਿੱਧੂ ਵੀ ਪ੍ਰਧਾਨ ਰਹਿ ਚੁੱਕੇ ਨੇ ਤੇ ਸੁਨੀਲ ਜਾਖੜ ਵੀ ਪ੍ਰਧਾਨ ਰਹਿ ਚੁੱਕੇ ਨੇ। ਬਿਲਕੁਲ ਤੁਸੀਂ ਸਹੀ ਕਿਹਾ ਵੀ ਇੱਕ ਅੰਦਰ ਨੇ ਤੇ ਇੱਕ ਬਾਹਰ ਚਲੇ ਗਏ ਨੇ। ਬਾਹਰ ਮਤਲਬ ਬੀਜੇਪੀ ਦੇ ਵਿੱਚ ਕੀਤਾ। ਤਾਂ ਅੱਜ ਦੋਨਾਂ ਬਾਰੇ ਗੱਲਬਾਤ ਕਰਾਂਗੇ ਪਰ ਪੰਜਾਬੀ ਜਿੱਥੇ ਕਿਤੇ ਵੀ ਬੈਠਾ ਦੁਨੀਆ ਦੇ ਵਿੱਚ ਉਹ ਹੋਰ ਕਿਸੇ ਗੱਲ ਦੇ ਵਿੱਚ ਦਿਲਚਸਪੀ ਰੱਖੇ ਨਾ ਰੱਖੇ ਪੰਜਾਬ ਦੀ ਸਿਆਸਤ ਦੇ ਵਿੱਚ ਜ਼ਰੂਰ ਰੱਖਦਾ ਹੈ। ਜੀ। ਭਾਵੇਂ ਪਿੰਡ ਦਾ ਸਿਲੈਕਸ਼ਨ ਹੋਵੇ ਤੇ ਭਾਵੇਂ ਲੋਕ ਸਭਾ ਦਾ ਤੇ ਭਾਵੇਂ ਵਿਧਾਨ ਸਭਾ ਚ ਤਾਂ ਫਿਰ ਤੁਹਾਨੂੰ ਪਤਾ ਅਸੀਂ 101% ਜਾਂ 110% ਦਿੰਦੇ ਹਾਂ ਆਪਦਾ ਇਲੈਕਸ਼ਨਸ ਦੇ ਵਿੱਚ ਚਰਚਾ ਵੀ ਕਰਦੇ ਹਾਂ ਤੇ ਨਾਲ ਨਾਲ ਫਿਰ ਜਿਹੜੀਆਂ ਪਾਰਟੀਆਂ ਪ੍ਰਤੀ ਸਾਡਾ ਉਲਾਰ ਹੁੰਦਾ ਹੈ ਤਾਂ ਉਹਨਾਂ ਤੇ ਵੀ ਗੱਲਬਾਤ ਜਿਹੜੀ ਆ ਕਰਦੇ ਆ। ਸੁਨੀਲ ਜਾਖੜ ਦੀ ਬੋਡੀ ਲੈਂਗੁਏਜ ਜਿਹੜੀ ਸੀ ਉਹਨਾਂ ਦੀ ਜ਼ੁਬਾਨ ਦਾ ਸਾਥ ਨਹੀਂ ਦੇ ਰਹੀ ਸੀ ਹੂੰ। ਜਦੋਂ ਉਹ ਬੀਜੇਪੀ ਦੇ ਵਿੱਚ ਜੁਆਇਨ ਕੀਤੀ। ਦੂਜੇ ਪਾਸੇ ਸਿੱਧੂ ਸਾਹਿਬ ਦੇ ਲਈ ਵੀ ਬੜਾ ਵੱਡਾ ਝਟਕਾ ਸੀ ਕਿਉਂਕਿ 30 ਸਾਲਾਂ ਬਾਅਦ ਰੋਡ ਰੇਜ ਦੇ ਇੱਕ ਮਸਲੇ ਦੇ ਵਿੱਚ 1 ਸਾਲ ਦੀ ਅਦਾਲਤ ਨੇ ਸਜ਼ਾ ਸੁਣਾਈ ਹੈ ਤੇ 24 ਪੰਨਿਆਂ ਦੇ ਇਸ ਕਹਿ ਲਓ ਕਿ ਜੋ ਸਜ਼ਾ ਦਾ ਐਲਾਨ ਹੋਇਆ 24 ਪੰਨਿਆਂ ਦਾ ਇਹ ਪੂਰੀ ਜਿਹੜੀ ਹੈ ਤਫਸੀਲ ਪੂਰਵਕ ਜੱਜਮੈਂਟ ਆ ਤੇ ਇਹਦੇ ਵਿੱਚ ਰੈਗਰੈਂਸ ਜਿਹੜੀ ਆ ਉਹ ਲਿਖੀ ਗਈ ਆ। ਰਿਗਰੈਸ ਪਨਿਸ਼ਮੈਂਟ ਜੇ ਮੈਂ ਗਲਤ ਨਾ ਹੋਵਾਂ ਉਹਦਾ ਮਤਲਬ ਹੈ ਕਿ ਸਖਤ ਸਜ਼ਾ। ਮਤਲਬ ਸਿੱਧੂ ਸਾਹਿਬ ਨੂੰ ਜੇਲ੍ਹ ਦੇ ਵਿੱਚ ਵੀ ਹੁਣ ਥੋੜੀ ਜਿਹੀ ਸਖਤ ਸਜ਼ਾ ਦਾ ਸਾਹਮਣਾ ਭਾਰੇ ਕੰਮ ਕਰਨੇ ਪੈ ਸਕਦੇ ਉਹਨਾਂ ਨੂੰ। ਇਹਦਾ ਹੂੰ। ਮਤਲਬ ਇਹ ਆ। ਤਾਂ ਪੀੜਤ ਪਰਿਵਾਰ ਕਹਿੰਦਾ ਕਿ 30 ਸਾਲਾਂ ਬਾਅਦ ਜਿਹੜਾ ਵਾ ਉਹਨਾਂ ਨੂੰ ਹੁਣ ਸੰਤੁਸ਼ਟੀ ਮਿਲੀ ਹੈ ਜਾਂ ਕਹਿ ਲਓ ਕਿ ਸਕੂਨ ਮਿਲਿਆ। ਹੂੰ। ਦੂਜੇ ਪਾਸੇ ਸਿੱਧੂ ਸਾਹਿਬ ਦੇ ਜਿਹੜੇ ਸਾਥੀ ਰਹਿ ਚੁੱਕੇ ਆ, ਕੁਲੀਗ ਰਹਿ ਚੁੱਕੇ ਆ ਜਾਂ ਨਾਲ ਦੇ ਕਹਿ ਲਓ ਪੰਜਾਬੀ ਦੇ ਵਿੱਚ ਰੰਧਾਵਾ ਸਾਹਿਬ, ਉਹਨਾਂ ਨੇ ਬੜੇ ਵੱਡੇ ਸ਼ਬਦੀ ਹਮਲੇ ਕੀਤੇ ਔਰ ਬੜੇ ਹਲਕੇ ਪੱਧਰ ਦੇ। ਇਹ ਜ਼ਰੂਰ ਕਹਿਣਾ ਪਊਗਾ ਤੁਹਾਨੂੰ ਹਲਕਾ ਪੱਧਰ ਇਸ ਕਰਕੇ ਕਿਉਂਕਿ ਉਹਨਾਂ ਵਰਗੇ ਬੰਦੇ ਨੂੰ ਜਾਂ ਕਿਸੇ ਵੀ ਸਿਆਸਤਦਾਨ ਨੂੰ ਜਿਹੜਾ ਕੰਸਟੀਟਿਊਸ਼ਨਲ ਕਿਸੇ ਅਹੁਦੇ ਤੇ ਬਹਿ ਚੁੱਕਿਆ ਵਾ ਉਹਨੂੰ ਆਪਣੀ ਸ਼ਬਦਾਵਲੀ ਥੋੜੀ ਜਿਹੀ ਚੰਗੀ ਰੱਖਣੀ ਚਾਹੀਦੀ ਔਰ ਇੱਕ ਲੈਵਲ ਦੀ ਰੱਖਣੀ ਚਾਹੀਦੀ ਹੈ। ਇਹੀ ਫਰਕ ਹੁੰਦਾ ਇੱਕ ਲੀਡਰ ਤੇ ਇੱਕ ਆਮ ਬੰਦੇ ਦੇ ਵਿੱਚ। ਆਮ ਬੰਦਾ ਆਜ਼ਾਦ ਹੁੰਦਾ ਉਹ ਕਦੇ ਹੇਠਲੇ ਲੈਵਲ ਤੇ ਕਦੇ ਉੱਪਰਲੇ ਲੈਵਲ ਤੇ ਚਲਾ ਜਾਂਦਾ ਹੈ। ਤਾਂ ਅੱਜ ਦੇ ਪ੍ਰੋਗਰਾਮ ਵਿੱਚ ਚਰਚਾ ਇਹੀ ਕਿ ਸਿੱਧੂ ਸਾਹਿਬ 1 ਸਾਲ ਦੀ ਜੇਲ੍ਹ ਤੋਂ ਬਾਅਦ ਸਿੱਧੂ ਸਾਹਿਬ ਨੂੰ ਤੁਸੀਂ ਕਿੱਥੇ ਦੇਖਦੇ ਹੋ ਤੇ ਨਾਲੋਂ ਨਾਲ ਬੀਜੇਪੀ ਨੂੰ ਪੰਜਾਬ ਦੇ ਵਿੱਚ ਕਿੱਥੋਂ ਦੇਖਦੇ ਹੋ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਰਾਣਾ, ਗੁਰਮੀਤ ਸਿੰਘ ਸੋਢੀ, ਬਾਜਵਾ, ਸੌਰੀ ਜਿਹੜੇ ਫਤਿਹ ਜੰਗ ਬਾਜਵਾ ਜੀ। ਜਾਂ ਕਹਿ ਲਓ ਇੱਕ ਤਰੀਕੇ ਨਾਲ ਅਸਿੱਧੇ ਜਾਂ ਸਿੱਧੇ ਤੌਰ ਤੇ ਢੀਂਡਸੇ ਇਹ ਉਹਨਾਂ ਨੇ ਆਪਦੀ ਛਤਰੀ ਤੇ ਲਏ ਆ ਬਿਠਾ। ਤੇ ਹੁਣ ਹੂੰ। ਅਗਲੀ ਵਾਰੀ ਕਿਹਦੀ ਕਿਉਂਕਿ ਚੁੱਪ ਚਪੀਤੇ ਲੋਕ ਬੜੇ ਨੇ। ਆਪਣੇ ਨਾਲ ਕੁਝ ਕਾਲਰ ਜੁੜ ਚੁੱਕੇ ਨੇ ਰਾਜ ਜੀ ਇਸੇ ਜੀ। ਟੌਪਿਕ ਦੀ ਸ਼ੁਰੂਆਤ ਦੇ ਵਿੱਚ ਤੇ ਜੀ। ਉਹਨਾਂ ਨਾਲ ਚਰਚਾ ਕਰਦੇ ਚੱਲਦੇ ਫਿਰ ਤੁਹਾਡੀ ਰਾਏ ਨੂੰ ਵੀ ਸ਼ਾਮਲ ਕਰ ਲਾਂਗੇ ਬਿਲਕੁਲ ਜੀ। ਜੀ। ਤੇ ਇਹ ਜ਼ਰੂਰ ਦੱਸਦੇ ਜਾਈਏ ਵੀ ਆਪਣੀ ਰਾਏ ਸ਼ਾਮਲ ਕਰਨ ਦੇ ਲਈ ਸਰੋਤਿਓ ਫੋਨ ਨੰਬਰ ਅਸੀਂ ਆਪਣੇ ਸਰੋਤੇ ਨੂੰ ਜ਼ਰੂਰ ਦੱਸਦੇ ਜਾਈਏ ਵੀ ਜੇ ਕੋਈ ਬੁੱਝ ਰਿਹਾ ਵੀ ਕਿੱਥੇ ਕਾਲ ਕਰਨੀ ਉਹ ਨੰਬਰ ਆ ਜੀ 408 272 ਤੇ 5200 4082725200 ਦੇ ਉੱਤੇ ਕਾਲ ਕਰੋ ਤੇ ਸਾਂਝੀ ਸਾਥ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਦੇ ਚੱਲ ਰਹੇ ਮੁੱਦੇ ਦੇ ਉੱਤੇ ਮਸਲੇ ਦੇ ਉੱਤੇ ਤੁਸੀਂ ਆਪਣੀ ਵਿਚਾਰ ਸਾਂਝੀ ਕਰ ਸਕਦੇ ਹੋ। ਸਿੱਧੂ ਅੰਦਰ ਜਾਖੜ ਬਾਹਰ ਕੀ ਬਣੂ ਕਾਂਗਰਸ ਦਾ। ਜੀ ਗੁਰਜੀਤ ਸਿੰਘ ਜੀ ਆਪਣੇ ਨਾਲ ਜੁੜੇ ਨੇ। ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਹੈਲੋ ਹਾਂਜੀ ਗੁਰਜੀਤ ਜੀ ਤੁਸੀਂ ਆਉਣੇ ਰਹੋ। ਸਤਿ ਸ੍ਰੀ ਅਕਾਲ। ਪ੍ਰਧਾਨ ਬੋਲਦਾ ਜੀ। ਹਾਂਜੀ ਹਾਂਜੀ ਭਾਜੀ ਮੈਂ ਕਿਸਾਨਾਂ ਦੇ ਮਸਲੇ ਤੇ ਗੱਲ ਕਰਨੀ ਸੀ ਵੀ ਜਿਹੜੇ ਉਹ ਧਰਨੇ ਲਾ ਕੇ ਬਹਿ ਜਾਂਦੇ ਆ ਜਿੱਦਾਂ ਚਲੋ ਵਧੀਆ ਉਹਨਾਂ ਦਾ ਉਹ ਆਪਣਾ ਹੱਕ ਮੰਗਦੇ ਆ ਪਰ ਆਪਣੀ ਹੁਣ ਜਿਹੜੀ ਸਰਕਾਰ ਬਣੀ ਹੈ ਏਦਾਂ ਦੀ ਸਰਕਾਰ ਮੁੜ ਕੇ ਆਪਾਂ ਨੂੰ
ਮਿਲਣੀ ਨਹੀਂ ਜਿੱਦਾਂ ਦੇ ਇਹ ਕੰਮ ਕਰਦੇ ਆ ਹਨਾ। ਜੀ ਠੀਕ ਹੈ ਤੇ ਕਿਸਾਨਾਂ ਨੂੰ ਚਾਹੀਦਾ ਵੀ ਜੋ ਸਰਕਾਰ ਕਹਿੰਦੀ ਆ ਆਪਣੇ ਫਾਇਦੇ ਲਈ ਕਹਿੰਦੀ, ਜੇ ਪਾਣੀ ਬਚਾਉਣ ਲਈ ਕਹਿੰਦੀ ਆ, ਜੇ ਝੋਨਾ ਸਿੱਧੀ ਬਿਜਾਈ ਬੀਜਣ ਲਈ ਕਹਿੰਦੀ, ਉਹ ਆਪਣੇ ਸਾਡੇ ਵਾਸਤੇ ਕਹਿੰਦੀ ਆ। ਜੀ ਸਰਕਾਰ ਠੀਕ ਹੈ ਜੀ। ਤੁਹਾਡੀ ਰਾਏ, ਤੁਹਾਡੀ ਗੱਲ ਸਹੀ ਆ ਵੀ ਸਰਕਾਰਾਂ ਲੋਕਾਂ ਵਾਸਤੇ ਹੁੰਦੀਆਂ ਨੇ, ਪਰ ਅੱਜ ਆਪਣਾ ਜਿਹੜਾ ਟੌਪਿਕ ਹੈ ਜੀ ਉਹ ਨਵਜੋਤ ਸਿੰਘ ਸਿੱਧੂ ਨੂੰ ਜਿਹੜੀ ਸਜ਼ਾ ਹੋਈ ਹੈ ਰੋਡ ਰੇਜ ਦੇ ਮਸਲੇ ਦੇ ਵਿੱਚ 1 ਸਾਲ ਦੀ, ਤੇ ਸੁਨੀਲ ਜਾਖੜ ਨੇ ਭਾਜਪਾ ਜੁਆਇਨ ਕੀਤੀ ਹੈ, ਮਨਪ੍ਰੀਤ ਬਾਦਲ ਚੁੱਪ ਬੈਠੇ ਆ। ਇਸ ਮਸਲੇ ਤੇ ਤੁਸੀਂ ਜੇ ਕੋਈ ਰਾਏ, ਕਮੈਂਟ, ਸਵਾਲ ਕਰਨਾ ਚਾਹੁੰਦੇ ਤਾਂ ਕਰ ਸਕਦੇ ਹੋ। ਦੇਖੋ ਜੀ, ਜਿਹੜੀ ਉਹਦੀ ਸਜ਼ਾ ਜੋ ਜੁਰਮ ਕੀਤਾ ਉਹਦੀ ਸਜ਼ਾ ਤਾਂ ਮਿਲਣੀ ਆ, ਭਾਵੇਂ ਲੇਟ ਜਾਂ ਦੇਰ ਆਏ ਦਰੁਸਤ ਆਏ, ਉਹ ਸਹੀ ਆ ਜੋ ਹਾਈ ਕੋਰਟ ਨੇ ਜਾਂ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਵਧੀਆ ਗੱਲ ਆ। ਹਾਂਜੀ ਜੀ। ਬਾਕੀ ਜਿਹੜੀ ਜਾਖੜ ਸਾਹਿਬ ਦੀ ਗੱਲ ਆ, ਉਹ ਉਹਨਾਂ ਦਾ ਇਸ ਵੇਲੇ ਨਿੱਜੀ ਮਸਲਾ ਬਣ ਗਿਆ। ਉਹ ਜਿੱਧਰ ਵੀ ਮਰਜ਼ੀ ਜਾ ਸਕਦੇ ਆ, ਆਪਣਾ ਲੋਕ ਆਪਣੀ ਪਾਰਟੀ ਬਣਾ ਸਕਦੇ ਜਾਂ ਕਿਸੇ ਪਾਰਟੀ ਜਾ ਸਕਦੇ, ਉਹਨਾਂ ਦੀ ਆਪਣੀ ਰਾਏ। ਥੈਂਕ ਯੂ ਗੁਰਜੀਤ। ਬਾਕੀ ਜਿਹੜਾ ਕੈਪਟਨ ਹੋਣੀ ਆ, ਉਹ ਤਾਂ ਹੁਣ ਦਲ ਬਦਲੂ ਹੋ ਗਿਆ, ਸਮਝ ਲਓ ਦਲ ਬਦਲੂ ਦਾ ਕਿਤੇ ਕੋਈ ਟਿਕਾਣਾ ਨਹੀਂ ਹੁੰਦਾ। ਠੀਕ ਹੈ ਜੀ, ਮਿਹਰਬਾਨੀ ਗੁਰਜੀਤ। ਇਹਨਾਂ ਨੂੰ ਏਦਾਂ ਦਾ ਰਾਹ ਦਿਖਾਉਣਾ ਚਾਹੀਦਾ ਸੀ। ਪਰ ਜਿਹੜੇ ਜਾਖੜ ਸਾਹਿਬ ਆ ਜਾਂ ਸੰਧੂ ਸਾਹਿਬ ਬੰਦੇ ਵਧੀਆ, ਚਲੋ ਕਈ ਵਾਰੀ ਬੰਦੇ ਤੋਂ ਗਲਤੀ ਹੋ ਜਾਂਦੀ ਆ ਤੇ ਜੀ ਮਾਫ ਵੀ ਕਰ ਦੇਣੀ ਚਾਹੀਦੀ। ਚਲੋ ਕੋਈ ਠੀਕ ਹੈ ਗੁਰਜੀਤ ਜੀ, ਥੈਂਕ ਯੂ। ਇਹ ਬੇਨਤੀ ਆ ਵੀ ਚਲੋ ਜੋ ਮਹਾਰਾਜ ਨੇ ਕੀਤਾ, ਜਿਹੜੀ ਸਜ਼ਾ ਸਭ ਨੂੰ ਮਿਲਣੀ ਉਹ ਮਿਲਣੀ, ਆਪਾਂ ਇੱਥੇ ਮਿਲ ਜਾਏਗਾ, ਗਾਹ ਜਾ ਕੇ ਮਿਲ ਲੈ, ਹੈਗੀ ਇੱਕ ਦਿਨ। ਠੀਕ ਹੈ ਜੀ, ਠੀਕ ਹੈ, ਥੈਂਕ ਯੂ। ਓਕੇ। ਆਪਣੇ ਨਾਲ ਹੋਰ ਵੀ ਕਾਲਰ ਜੁੜੇ ਨੇ, ਰਾਜ ਜੀ, ਪ੍ਰਗਟ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਹਿਲਾਂ ਮੈਂ ਆਪਣੇ ਜ਼ਿਲ੍ਹੇ ਤੋਂ ਸ਼ੁਰੂ ਕਰਦਾ ਜੀ, ਸ੍ਰੀ ਅੰਮ੍ਰਿਤਸਰ ਲੈ ਚੱਲਦਾ, ਤੁਹਾਨੂੰ ਸੁੱਖੀ ਰੰਧਾਵੇ ਤੇ। ਜੀ ਠੀਕ ਹੈ ਜੀ, ਕਰੋ ਸ਼ੁਰੂ। ਪਹਿਲਾਂ ਇੱਕ ਤੁਹਾਂ ਵੀਡੀਓ ਕਿਤੇ ਕੱਢ ਕੇ ਵੇਖੋ, 40 MLA ਜਾਖੜ ਸਾਹਿਬ ਦੇ ਪੈਰਾਂ ਪ੍ਰਧਾਨਗੀ ਹੇਠ ਮਜੀਠੇ ਹਲਕੇ ਦੇ ਮਜੀਠੇ ਪਿੰਡ 'ਚ ਜਾ ਕੇ ਹਾਂਜੀ ਰੈਲੀ ਕੀਤੀ ਇਹਨਾਂ। ਉੱਥੇ ਮਾਝੇ ਦਾ ਜਰਨੈਲ ਬਿਕਰਮ ਦੇ ਖਿਲਾਫ ਸੁੱਖੀ ਰੰਧਾਵੇ ਨੂੰ ਲਾਉਂਦਾ ਸੀ, ਉਦੋਂ MLA ਸੀਗਾ ਜੀ। ਠੀਕ ਹੈ। ਤੇ ਜੇ ਸਿੱਧੂ ਨਾ ਬੀੜਾ ਚੁੱਕਦਾ ਤੇ ਨਾ ਹੀ ਇਹਨੂੰ ਮੰਤਰੀ, ਉਹਦੇ ਨਾਲ ਕੈਪਟਨ ਨਾਲ ਵੜਿੰਗ ਹੁੰਦਾ, ਤੇ ਨਾ ਹੀ ਇਹਨੂੰ ਮੰਤਰੀ ਲਾਉਣਾ ਹੈਗਾ, ਤੇ ਨਾ ਹੀ ਇਹਨੂੰ ਉਪ ਮੁੱਖ ਮੰਤਰੀ ਲਾਉਣਾ ਹੈ ਕਿਸੇ ਨੇ। ਜੀ ਠੀਕ ਹੈ। ਤੇ ਉਹ ਪਤਾ ਨਹੀਂ ਕਰਤਾਰ ਲੋਕੀ ਏਡੀ ਛੇਤੀ ਕਿਉਂ ਭੁੱਲ ਜਾਂਦੇ, ਜਦੋਂ ਕਰਤਾਰਪੁਰ ਦਾ ਲੰਘਾ ਉਦੋਂ ਤੇ ਜਰਨੈਲ ਬਣਾਈ ਫਿਰਦੇ ਸੀ ਸਿੱਧੂ ਨੂੰ। ਹਾਂ, ਦੂਜੀ ਗੱਲ ਆ ਗਈ ਜੀ, ਚਲੋ ਕਤਲ ਕੀਤਾ, ਕਤਲ ਦਾ ਮੁਕੱਦਮਾ ਦਰਜ ਨਹੀਂ ਹੋਇਆ, ਲੁਕਣ ਮਿਚੀ ਖੇਡੀ, ਕਦੀ ਅੰਦਰ ਕਦੀ ਬਾਹਰ। ਜੇ ਕਾਲੀਆਂ ਨੇ ਬਚਾਇਆ ਤੇ ਕੈਪਟਨ ਨੇ ਅੰਦਰ ਕਰਤਾ, ਫਿਰ ਇਹਨੂੰ ਅੰਦਰ ਜਾਣਾ ਪਿਆ, ਕਾਲੀਆਂ ਨੇ ਫਿਰ ਬਾਹਰ ਕੱਢ ਲਿਆ ਜੀ। ਫਿਰ ਰਿਟਾ ਪੈ ਗਿਆ, ਹਾਈ ਕੋਰਟੋਂ ਗਾਹ ਚੱਲ ਗਿਆ ਕੰਮ ਸੁਪਰੀਮ ਕੋਰਟ 'ਚ। ਉਦੋਂ ਮੇਰਾ ਖਿਆਲ ਇਹ ਭਾਰਤੀ ਜਨਤਾ ਪਾਰਟੀ 'ਚ ਹੋਵੇ ਸ਼ਾਇਦ, ਉਹਨੇ 1000 ਰੁਪਇਆ ਮੁੱਲ ਪਾ ਕੇ ਬੰਦੇ ਦਾ ਤੈਨੂੰ ਬਰੀ ਕਰਤਾ। ਹੁਣ ਫਿਰ ਦੂਜੀ ਪਾਰਟੀ ਚਲ ਗਿਆ, ਤੇ ਉਹਨਾਂ ਵੇਖਿਆ ਪੁੱਤਰ ਬੌਸ ਹੀ ਹੁੰਦਾ, ਚਾਬੀ ਜਿਹੜੀ ਆ ਉਹ ਸਾਡੇ ਹੱਥ ਹੀ ਆ। ਤੁਹਾਨੂੰ ਯਾਦ ਹੋਣਾ ਪ੍ਰਗਟ ਜੀ, ਯਾਦ ਹੋਣਾ ਤੁਹਾਨੂੰ ਇਸ ਮਸਲੇ ਦੇ ਵਿੱਚ ਨਾ 2006 ਦੀ ਗੱਲ ਹੈ, ਜਦੋਂ ਹਾਈ ਕੋਰਟ ਦੇ ਵਿੱਚ ਇਹ ਮਸਲਾ ਜਾ ਵੜਿਆ ਸੀਗਾ, ਤੇ ਉਦੋਂ ਰੁਪਿੰਦਰ ਨੂੰ ਤੇ ਨਵਜੋਤ ਨੂੰ 3-3 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਸੀ, ਸ਼ਾਇਦ 1 ਲੱਖ ਰੁਪਏ ਜੁਰਮਾਨਾ ਵੀ ਲੱਗਿਆ। ਇਹਨੂੰ ਰਿਜ਼ਾਈਨ ਕਰਕੇ ਜੇਲ੍ਹ ਵੀ ਜਾਣਾ ਪਿਆ ਸੀ, ਤੇ ਫਿਰ ਇਹਨੂੰ ਮਤਲਬ ਦੁਬਾਰਾ ਇਲੈਕਸ਼ਨ ਲੜਨੀ ਪਈ ਸੀ, ਬਾਈ ਇਲੈਕਸ਼ਨ 2007 'ਚ। ਤੇ ਰਹਿ ਗਈ ਗੱਲ ਜਾਖੜ ਸਾਹਿਬ ਦੀ, ਵੇਖੋ ਜਿਸ ਤਰ੍ਹਾਂ ਜ਼ੁਲਮ ਦੇ ਖਿਲਾਫ ਲੜਦਾ ਇਹਦਾ ਹੀ ਰਾਜਨੀਤੀ ਤੇ ਹੈ ਨਹੀਂ ਹੈਗੀ ਸਿੱਧੂ ਦੀ ਜੀ। 40 ਸਾਲ ਭਾਟੀਆ ਨੂੰ ਪੁੱਟ ਕੇ ਤੇ ਇਹ ਸ੍ਰੀ ਅੰਮ੍ਰਿਤਸਰ ਜਿੱਤਿਆ, ਫਿਰ ਮਜੀਠੀਆ ਹੈਵੀ ਹੋਣਾ ਉਹ ਸ਼ੁਰੂ ਹੋ ਗਿਆ, ਤੇ ਬਾਦਲ ਨੇ ਵੇਖਿਆ ਵੀ ਇਹਦੇ ਸਾਰੇ ਪਾਸੇ ਛਾ ਕੇ ਤੇ ਮੇਰੇ ਮੁੰਡੇ ਦਾ ਕੀ ਬਣਨਾ ਜੀ। ਉਹਦੇ ਲਿਆ ਕੇ ਜੋੜੀ ਮਜੀਠੀਆ ਨੂੰ ਬਾਤਾ ਤੇ ਇਹਨੂੰ ਜ਼ੀਰੋ ਕਰਤਾ। ਇਹਨੂੰ ਪਾਰਟੀ ਛੱਡਣੀ ਪਈ ਵੀ ਜਾਂ ਬਾਦਲਾਂ ਨੂੰ ਛੱਡੋ ਤੇ ਜਾਂ ਸਾਨੂੰ ਛੱਡੋ। ਉਦੋਂ ਉਹਨਾਂ ਦੇ 9 ਮਾਸ ਦਾ ਰਿਸ਼ਤਾ ਹੈਗਾ ਭਾਰਤੀ ਜਨਤਾ ਪਾਰਟੀ ਤੇ ਬਾਦਲਾਂ ਦਾ। ਇਹ ਅਣਖੀ ਜਿਹਾ ਬੰਦਾ ਵਾ, ਇਮੋਸ਼ਨਲ ਬੋਲ ਜਾਂਦਾ, ਜ਼ਿਆਦਾ ਰਾਜਨੀਤੀ ਆਉਂਦੀ ਨਹੀਂ। ਤੁਹਾਡੇ ਮੁਤਾਬਕ ਉਹਦਾ ਖਮਿਆਜ਼ਾ ਭੁਗਤਣਾ ਪਿਆ ਸਿੱਧੂ ਨੂੰ। ਫਿਰ ਕਾਂਗਰਸ ਚਲ ਗਿਆ। ਚਲੋ ਐਨੀਵੇ ਜੀ, ਜਿਸ ਤਰ੍ਹਾਂ ਹੁਣ ਇਹਨੂੰ ਮੁੱਖ ਮੰਤਰੀ ਬਣਾਤਾ, ਮੰਤਰੀ ਬਣਾਤਾ, ਕਰਦੀ ਇਹਦੀ ਇਹਨੂੰ ਚੇਅਰਪਰਸਨ ਬਣਾਤਾ, ਕੈਬਨਿਟ ਰੈਂਕ ਦੇ ਦਿੱਤਾ, ਮੁੰਡੇ ਨੂੰ ਡੀਨ ਐਡਵੋਕੇਟ ਜਨਰਲ ਆਤਾ, ਤਿੰਨੇ ਉਹਦੇ ਦੇ ਦਿੱਤੇ। ਉਹ ਕੈਪਟਨਾਂ ਦਾ ਪੁੱਤਰ, ਤੇਰੇ ਪਿਓ ਦਾ ਮੈਂ ਯਾਰ, ਰਾਜਨੀਤੀ ਸੱਚ ਨਾਲ ਨਹੀਂ ਚੱਲਦੀ ਜੀ। ਤੂੰ ਵੀ ਇੱਥੇ ਕਿਤੇ ਚਸ਼ਮਾ ਫਾਰਮ ਲਾ ਕੇ ਮਾਲ ਸ਼ਾਲ 10-20 ਕਿੱਲੇ
ਲੱਤ ਲੁੱਦ ਲੈ ਲਾ, ਗਲ ਲਾ ਤੇ ਆਰਾਮ ਨਾਲ ਕੋਈ ਬਣਾ ਲਾ। ਇੱਥੇ ਠੀਕ ਹੈ ਪ੍ਰਗਟ ਜੀ, ਨਹੀਂ ਚੱਲਦੀ। ਕਰੋੜਾਂ ਰੁਪਈਆਂ ਦੇ ਆਪਣੇ ਜਿਹੜੇ ਕੰਮ ਛੱਡ ਕੇ ਤੇ ਵਿਹਲਾ ਹੋ ਗਿਆ, ਬਿੱਲ ਤਾਰਨੋਂ ਵੀ ਔਖਾ, ਮਗਰੋਂ ਆਹ ਰਾਜਨੀਤੀ ਦਾ ਭੇਟ ਚੜ ਗਿਆ। ਧੰਨਵਾਦ ਜੀ। ਠੀਕ ਹੈ ਜੀ, ਮਿਹਰਬਾਨੀ ਜੀ। ਜੀ ਆਪਣੇ ਅਗਲੇ ਕਾਲਰ ਉਹਨਾਂ ਨਾਲ ਕਰਦੇ ਹਾਂ ਜੀ ਗੱਲ। ਹਾਂਜੀ, ਆਪਣੇ ਨਾਲ ਜੁੜੇ ਨੇ ਰਾਜਵਿੰਦਰ ਸਿੰਘ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ। ਸਤਿ ਸ਼੍ਰੀ ਅਕਾਲ ਜੀ, ਮੈਂ ਰਾਜਵਿੰਦਰ ਬੋਲਦਾ, ਧਾਰੀਵਾਲ। ਥੈਂਕ ਯੂ ਜੀ। ਹਾਂਜੀ ਹਾਂਜੀ। ਅੱਛਾ ਜੀ, ਗੱਲਾਂ ਦੋ ਨੇ। ਜਿਸ ਤਰ੍ਹਾਂ ਵੀਰ ਜੀ ਪਹਿਲਾਂ ਕਹਿ ਗਏ ਸੀਗੇ ਵੀ ਸਜ਼ਾ ਤਾਂ ਹੋਣੀ ਸੀ, ਬਿਲਕੁਲ, ਜਦੋਂ ਕੋਈ ਬੰਦਾ ਮਰਿਆ ਉਹਦੀ ਸਜ਼ਾ ਹੋਣੀ ਸੀ ਜੀ। ਪਰ ਦੂਸਰੇ ਪਾਸੇ ਆਪਾਂ ਜੇ ਸੋਚੀਏ, ਆਪਣੇ ਸੁਪਰੀਮ ਕੋਰਟ ਦਾ ਫੈਸਲਾ ਪਹਿਲਾਂ ਜਿਹੜਾ ਆਇਆ ਸੀ ਉਹ ਜੱਜ ਗਲਤ ਸੀ ਜਾਂ ਅੱਜ ਵਾਲਾ ਜੱਜ ਗਲਤ ਹੈ? ਠੀਕ ਹੈ ਜੀ। ਦੋਵੇਂ ਫੈਸਲੇ ਸੁਪਰੀਮ ਕੋਰਟ ਦੇ ਆ। ਦੋਵੇਂ ਬਿਲਕੁਲ ਸਹੀ ਹੈ ਜੀ ਤੁਹਾਡੀ। ਪਹਿਲਾ ਫੈਸਲਾ ਸੁਪਰੀਮ ਕੋਰਟ ਨੇ ਦਿੱਤਾ 1000 ਰੁਪਇਆ ਜਾਂ ਪਤਾ ਨਹੀਂ ਕਿੰਨਾ ਫਾਈਨ, ਸਜ਼ਾ ਮਾਫ ਜੀ। ਅੱਜ ਉਹ ਸੁਪਰੀਮ ਕੋਰਟ 'ਚ ਜੱਜ ਬੈਠਾ ਹੈ, ਉਹਨੇ ਸਾਲ ਦੀ ਸਜ਼ਾ ਸੁਣਾਤੀ ਜੀ। ਇਹ ਵੇਖੋ, ਹੁਣ ਆਪਾਂ ਇਹਨਾਂ ਮੁਲਕਾਂ 'ਚ ਰਹਿੰਦੇ ਹਾਂ, ਇੱਥੇ ਵੀ ਘਪਲੇ ਬਹੁਤ ਹੁੰਦੇ ਆ। ਇੱਥੇ ਵੀ ਆਪਾਂ ਸੁਣਦੇ ਹਾਂ ਵੀ ਜੱਜ ਫਲਾਣੇ ਨੇ ਲਾ ਲਿਆ, ਝੁਮਕੇ ਨੇ ਲਾ ਲਿਆ। ਇੱਥੇ ਬਹੁਤ ਵੱਡੀਆਂ ਗੱਲਾਂ 'ਚ ਹੁੰਦੇ ਆ, ਆਹ ਨਿੱਕੀਆਂ ਮੋਟਿਆਂ 'ਚ ਨਹੀਂ। ਆਹ ਜਿਹੜੇ ਹੁਣ ਉੱਥੇ ਹੂ ਹੀ ਸੁਪਰੀਮ ਕੋਰਟ ਦੇ ਜੱਜ ਤੋਂ ਲੋਕਾਂ ਦਾ ਭਰੋਸਾ ਟੁੱਟੂ ਕਿ ਨਹੀਂ ਟੁੱਟੂ। ਮੈਂ ਤਾਂ ਇੰਨੀ ਗੱਲ ਕਹਿਣੀ ਹੈ ਵੀ ਭਾਵੇਂ ਸਿੱਧੂ ਮਾੜਾ, ਸਿੱਧੂ ਚੰਗਾ, ਸਿੱਧੂ ਦੇ ਗੁਣ ਸਿੱਧੂ 'ਚ ਹੈ ਜੀ। ਪਰ ਮਸਲਾ ਮੈਨੂੰ ਸੁਪਰੀਮ ਕੋਰਟ ਦਾ ਹੈ ਵੀ ਸੁਪਰੀਮ ਕੋਰਟ ਨੇ ਪਹਿਲਾਂ ਕਿਉਂ ਮਾਫ ਕੀਤਾ ਤੇ ਅੱਜ ਸੁਪਰੀਮ ਕੋਰਟ ਨੇ ਸਜ਼ਾ ਸੁਣਾਤੀ। ਤੁਹਾਡਾ ਸ਼ੱਕ ਦੋਨਾਂ ਤੋਂ? ਹਾਂਜੀ, ਦੋਨਾਂ ਤੋਂ ਦੱਸੋ। ਹੁਣ ਕੋਈ ਵੀ ਜੱਜ ਮੈਨੂੰ ਕੋਈ ਵੀ ਸੈਟੀਸਫਾਈ ਕਰ ਦੇ ਵੀ ਕਿਹੜਾ ਜੱਜ ਠੀਕ ਹੈ। ਠੀਕ ਹੈ, ਠੀਕ ਹੈ, ਥੈਂਕ ਯੂ। ਉੱਪਰ ਹੁਣ ਹੈ ਵੀ ਕੁਛ ਨਹੀਂ ਜੀ ਜੀ ਜੀ, ਬਿਲਕੁਲ ਜੀ। ਸਰਵਉੱਚ ਅਦਾਲਤ ਆ ਜੀ, ਇਹ ਤਾਂ ਜੀ ਸਭ ਤੋਂ ਉੱਚੀ ਅਦਾਲਤ ਹੈ ਆਪਣੇ ਰਾਜਕਰ ਜੀ। ਦੂਸਰੀ ਗੱਲ, ਇਹ ਤੋਂ ਉੱਪਰ ਰਾਸ਼ਟਰਪਤੀ ਹੈ। ਰਾਸ਼ਟਰਪਤੀ ਵੀ ਉਹਨਾਂ ਦਾ ਉਹਨੇ ਜਾਣਾ ਹੀ ਨਹੀਂ, ਜਾਂ ਗਵਰਨਰ ਕੋਲੇ ਜਾ ਸਕਦਾ, ਉੱਥੇ ਵੀ ਉਹਨੇ ਜਾਣਾ ਨਹੀਂ। ਪਰ ਜਾਵੇ ਕਿੱਥੇ ਜੀ? ਹੁਣ ਦੇਖੋ, ਇੰਨੇ ਧੱਕੇ ਖਾਦੇ। ਚਲੋ ਮਰ ਗਿਆ ਨਾ, ਮੈਂ ਬਹੁਤ ਅਫਸੋਸ ਆ ਮੈਨੂੰ ਵੀ, ਸਾਰਿਆਂ ਨੂੰ ਹੀ ਹੈ ਵੀ ਜਿਨ੍ਹਾਂ ਦਾ ਮਰਿਆ ਉਹਨਾਂ ਨੂੰ ਅੱਜ ਸ਼ਾਂਤੀ ਮਿਲ ਗਈ। ਉਹਦੇ ਨਾਲ ਸ਼ਾਂਤੀ ਜਿਆਦਾ ਸੁੱਖੀ ਰੰਧਾਵੇ ਨੂੰ ਬੜੀ ਲੱਗਦੀ ਹੈ। ਸੁੱਖੀ ਰੰਧਾਵੇ ਨੂੰ ਮੰਤਰੀ ਬਣਾਉਣ ਵਾਲਾ ਬੰਦਾ ਇਹ ਹੈ ਜੀ। ਜੇ ਇਹ ਨਾ ਮੁੱਦਾ ਚੱਕਦਾ, ਨਾ ਤਾਂ ਇਹਨਾਂ ਦੇ ਕੈਪਟਨ ਨੇ ਲੈਣਾ ਸੀ ਨਾ ਜੀ, ਤੇ ਨਾ ਹੀ ਇਹਨਾਂ ਨੇ ਮੰਤਰੀ ਬਣਨਾ ਸੀ, ਤੇ ਨਾ ਹੀ ਇਹਨੇ ਆਪ ਨੇ ਪ੍ਰਧਾਨ ਬਣਨਾ ਸੀ। ਚਲੋ ਇਹਨੂੰ ਵੀ ਭੁੱਖ ਸੀ, ਪ੍ਰਧਾਨਗੀ ਦੀ, ਲੀਡਰੀ ਦੀ ਇਹਨੂੰ ਭੁੱਖ ਹੈ, ਬਣ ਗਿਆ। ਠੀਕ ਹੈ ਰਾਜਵਿੰਦਰ ਜੀ। ਜਿਹੜੇ ਬੰਦੇ ਅੱਜ ਇਹਦੀ ਸਜ਼ਾ ਵਾਸਤੇ ਖੁਸ਼ੀ ਮਨਾਉਂਦੇ ਆ, ਉਹ ਇੱਕ ਮਤਲਬ ਲੋਕ ਕਹਿੰਦੇ ਹੁੰਦੇ ਵੀ ਕਿਸੇ ਮਰੇ ਤੇ ਕਿਸੇ ਤੇ ਖੁਸ਼ੀ ਨਾ ਕਰੀਏ, ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਠੀਕ ਹੈ ਰਾਜਵਿੰਦਰ ਜੀ, ਥੈਂਕ ਯੂ ਬਾਈ ਜੀ। ਇਹ ਮਰਨਾ ਸਭ ਨੇ ਆ, ਸਜ਼ਾ ਸਭ ਨੂੰ ਹੋ ਸਕਦੀ ਹੈ, ਕਿਸੇ ਨੂੰ ਵੀ ਕੱਲ ਨੂੰ ਕੁਝ ਹੋ ਸਕਦਾ ਹੈ, ਪਰ ਜਿਹੜੇ ਅੱਜ ਖੁਸ਼ੀ ਮਨਾਉਂਦੇ ਨੇ ਉਹਨਾਂ ਤੇ ਬਹੁਤ ਦੁੱਖ ਹੈ। ਠੀਕ ਹੈ ਜੀ, ਥੈਂਕ ਯੂ ਜੀ। ਬਿਲਕੁਲ। ਸੋ ਕਈ ਤਰੀਕੇ ਦੀਆਂ ਪ੍ਰਵੀਨ ਜੀ ਆਪਾਂ ਨੂੰ ਗੱਲਾਂ ਇਸ ਟਾਈਮ ਇਸ ਦੇ ਬਾਬਤ ਜਿਹੜੀਆਂ ਮਿਲ ਰਹੀਆਂ ਆ, ਪਰ ਕਾਂਗਰਸ ਦੇ ਸਿਤਾਰੇ ਗਰਦਿਸ਼ 'ਚ ਨੇ। ਇਹ ਇਸ ਦੇ ਵਿੱਚੋਂ ਕਹਿਣ ਤੋਂ ਜਿਹੜੇ ਕੋਈ ਗੁਰੇਜ਼ ਨਹੀਂ ਆ। ਜਾਖੜ ਸਾਹਿਬ ਉਹਨਾਂ ਨੇ ਪਹਿਲਾਂ ਵੀ ਇੱਕ ਵਾਰੀ ਜਿਹੜੇ ਦਿੱਲੀ ਵੱਲ ਨੂੰ ਗੱਡੀ ਜਿਹੜੀ ਉਦੋਂ ਮੋੜ ਲਈ ਸੀਗੀ। ਸੋ ਉਹਨਾਂ ਦੇ ਹਾਵ ਭਾਵ ਕਿਤੇ ਨਾ ਕਿਤੇ ਜਿਹੜੇ ਲੱਗ ਰਹੇ ਸੀਗੇ ਵੀ ਚਲੋ ਨਾਰਾਜ਼ ਸੀਗੇ ਆਪਣੀ ਜਿਹੜੀ ਹਾਈ ਕਮਾਨ ਤੋਂ। ਇਹਦੇ ਵਿੱਚ ਤਾਂ ਕੋਈ ਦੋ ਰਾਏ ਰਹਿ ਨਹੀਂ ਸੀ ਗਈ। ਉਧਰ ਇੱਕ ਹੋਰ ਜਿਹੜਾ ਗਾਲਿਬ ਆ ਇਹਨਾਂ ਦਾ ਕਾਂਗਰਸ ਵਾਲਾ, ਉਹ ਵੀ ਬੜਾ ਚੁੱਪ ਜਿਹਾ ਬੈਠਾ ਹੈ ਜਦੋਂ ਤੋਂ ਕਰਾਰੀ ਹਾਰ ਸ਼ਿਕਸਤ ਦਾ ਸਾਹਮਣਾ ਜਿਹੜਾ ਉਸਨੂੰ ਕਰਨਾ ਪਿਆ ਹੈਗਾ ਆ। ਉਤੋਂ ਜਿਹੜਾ ਉਹ ਜੋ ਆ ਉਹਦੇ ਕਰਕੇ ਬੜਾ ਰੌਲਾ ਵਿਵਾਦ ਜਿਹੜਾ ਉਹ ਨਾਲ ਦੇ ਨਾਲ ਭਖਿਆ ਪਿਆ ਆ। ਉਧਰ ਸਿੱਧੂ ਸਾਹਿਬ ਹਾਥੀ ਦੀ ਸਵਾਰੀ ਕਰਦੇ ਉਧਰੋਂ ਪਿੱਛੋਂ ਜਿਹੜਾ ਆ ਇਹ ਫੈਸਲਾ ਆ ਗਿਆ। ਉਹਨਾਂ ਨੇ ਟਵੀਟ ਦੇ ਕਰਤਾ ਉਹਦਾ ਰਾਤ ਨੂੰ 2:30 ਵਜੇ ਜਿਹੜਾ ਉਹਨਾਂ ਨੇ ਟਵੀਟ ਜਿਹੜਾ ਉਹ ਕੀਤਾ ਸੀਗਾ ਵੀ ਭਾਈ ਜੋ ਵੀ ਲਾ ਕਹਿੰਦਾ ਆ ਉਹਦੇ ਹਿਸਾਬ ਦੇ ਨਾਲ ਸਾਰਾ ਕੁਝ ਹੋਊਗਾ। ਸੋ ਪ੍ਰਵੀਨ ਜੀ, ਹੁਣ ਅੱਗੇ ਕੀ ਇਹਨਾਂ ਨੂੰ ਜਲਦ ਹਿਰਾਸਤ 'ਚ ਲਿਆ ਜਾਊਗਾ? ਕਿਉਂਕਿ ਹੁਣ ਸਜ਼ਾ ਤਾਂ ਇਹਨਾਂ ਨੂੰ ਸੁਣਾ ਦਿੱਤੀ ਗਈ। ਅਗਲੀ ਕਾਰਵਾਈ ਕੀ ਹੋ ਸਕਦੀ ਇਹਨਾਂ ਦੇ ਉੱਤੇ? ਬਿਲਕੁਲ, ਅਗਲੀ ਕਾਰਵਾਈ ਤੇ ਵੀ ਚਰਚਾ ਕਰਦੇ ਚੱਲਦੇ ਹਾਂ, ਪਰ ਆਪਣੇ ਦੋ ਕਾਲਰ ਨੇ ਆਲਰੇਡੀ ਕਿਊ ਦੇ ਵਿੱਚ, ਤੇ ਉਹਨਾਂ ਦੇ ਨਾਲ ਵੀ ਚਰਚਾ ਕਰਦੇ ਚੱਲੀਏ। ਉਹਨਾਂ ਦੀ ਰਾਏ ਨੂੰ ਸ਼ਾਮਲ ਕਰਦੇ ਹਾਂ, ਫਿਰ ਆਪਾਂ ਇਹ ਤੇ ਚਰਚਾ ਖੁੱਲੇ ਕਰਦੇ ਰਹਿੰਦੇ ਹਾਂ। ਚੀਮਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦੋਨੇ ਵੀਰਾਂ ਨੂੰ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਭਾਜੀ ਮੇਰਾ ਪਤਾ ਨਹੀਂ ਕਿ ਸਵਾਲ ਆ ਕਿ ਜਵਾਬ ਆ ਤੇ ਭਾਜੀ, ਦੋ ਸੰਵਿਧਾਨ ਕਾਹਤੋਂ ਆ ਆਪਣੇ, ਹਨਾ, ਆਮ ਲਈ ਹੋਰ ਤੇ ਜਿਹੜੇ ਤਕੜੇ ਲੋਕ ਆ ਉਹਨਾਂ ਲਈ ਹੋਰ, ਹਨਾ। ਜੇ ਭਾਜੀ ਕਿਸੇ ਆਮ ਇਨਸਾਨ ਨੇ ਆ ਸੇਮ ਜੋ ਸਿੱਧੂ ਨੇ ਕਰਿਆ, ਉਹਨੂੰ 1 ਸਾਲ ਦੀ ਵੀ ਸਜ਼ਾ ਹੁੰਦੀ,
ਬਾਕੀ ਮੇਰੇ ਸਾਰੇ ਜੋ ਮੈਂ ਕਹਿਣਾ ਸੀ, ਜਿਹੜੇ ਪਹਿਲਾਂ ਵਾਲੇ ਕਾਲਰ ਉਹ ਕਹਿ ਗਏ ਆ ਬਈ ਆ ਜੋ ਵੀ ਉਹ ਦੱਸ ਕੇ ਗਏ ਨੇ ਹਨਾ, ਉਹ ਮੇਰਾ ਸਵਾਲ ਸੀ, ਚਲੋ ਉਹਨਾਂ ਨੇ ਕਹਿਤਾ। ਬਾਕੀ ਭਾਜੀ ਮੈਂ ਜੇ ਤੁਸੀਂ ਮੇਰਾ ਪੂਰਾ ਨਾਂ ਲਿਆ ਤੇ ਸਿੱਧੂ ਆਪਣਾ ਚੈਨਲ ਸੁਣੇ, ਮੈਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਇਹ, ਮੈਂ ਇਹਨੂੰ ਚੰਗੀ ਤਰ੍ਹਾਂ ਜਾਣਦਾ। ਇਹ ਪਤਾ ਨਹੀਂ ਜੀ ਲੋਕਾਂ 'ਚ ਕਿੱਦਾਂ ਬਣੀ ਆ ਜੀ, ਬੜਾ ਜੀ ਬੰਦਾ ਵਧੀਆ ਜੀ ਇਹਨੂੰ ਜੀ। ਆਵਾਜ਼ ਕੱਟ ਗਈ ਹੈ ਜੀ ਤੁਹਾਡੀ। ਉਹ ਵੀਰੇ ਹੁੰਦੇ ਆ ਬਈ ਜਿੰਨਾ ਟਾਈਮ ਫੜਿਆ ਨਹੀਂ ਜਾਂਦਾ ਚੋਰ ਨਹੀਂ ਹੁੰਦਾ। ਅਸਲ 'ਚ ਏਦਾਂ ਹੀ ਹੋਇਆ ਵੀਰੇ, ਇਹ ਫੜਿਆ ਨਹੀਂ ਗਿਆ ਤੇ ਕਿਸੇ ਦਿਨ ਕਦੇ ਇਹਦੀ ਕਰੀ ਤਾਂ ਇਹਦੀ ਪੂਰੀ ਡਿਟੇਲ ਮੇਰੇ ਕੋਲੇ ਸਾਰੀ ਲਿਖੀ ਪਈ ਆ। ਪਤਾ ਨਹੀਂ ਉਹ ਆਪਾਂ ਚੈਨਲ ਤੇ ਕਹਿ ਸਕਦੇ ਆ ਕਿ ਨਹੀਂ ਜੀ, ਪਰ ਭਾਜੀ ਬਹੁਤ ਚੰਗੀ ਤਰ੍ਹਾਂ, ਜੇ ਪੂਰਾ ਨਾਂ ਮੈਂ ਲੈਣਾ ਨੀਗਾ ਛੱਡੋ ਪਰੇ, ਪਰ ਇਹ ਚੰਗੀ ਤਰ੍ਹਾਂ ਜਾਣਦਾ ਤੇ ਮਹਾ ਠੱਗ ਬੰਦਾ ਜੀ। ਤੇ ਬਾਕੀ ਸੁਪਰੀਮ ਕੋਰਟ ਤੇ ਤਾਂ ਸਭ ਤੋਂ ਵੱਡਾ ਸਵਾਲ ਹੈਗਾ ਹੀ ਹੈਗਾ, ਜਿੱਦਾਂ ਬਾਈ ਜੀ ਨੇ ਕਿਹਾ ਬਈ ਪਹਿਲਾਂ ਵਾਲੇ ਗਲਤ ਸੀ ਕਿ ਹੁਣ ਵਾਲੇ ਗਲਤ ਆ। ਠੀਕ ਹੈ ਜੀ। ਕਿੱਦਾਂ ਆਪਣੀ ਸਭ ਤੋਂ ਵੱਡੀ ਅਦਾਲਤ ਆ। ਮੈਨੂੰ ਪਤਾ ਵੀਰੇ ਆਪਾਂ ਫਿਰ ਕਿਸੇ ਦਿਨ ਕਰਾਂਗੇ, ਬਿਜ਼ੀ ਹੋ ਤੁਸੀਂ। ਜੀ ਜੀ ਕੋਈ ਗੱਲ, ਸਤਿ ਸ੍ਰੀ ਅਕਾਲ ਮੇਰਾ ਸਾਰਿਆਂ ਨੂੰ। ਓਕੇ ਜੀ, ਰਾਏ ਰੱਖਣ ਲਈ ਸ਼ੁਕਰੀਆ, ਥੈਂਕ ਯੂ ਜੀ। ਜੀ ਹਰਜਿੰਦਰ ਜੀ। ਜੀ ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਆ ਹਰਜਿੰਦਰ ਜੀ। ਹਾਂ ਸਤਿਕਾਰਯੋਗ ਰਾਜਕਰਨ ਵੀਰ ਜੀ ਤੇ ਪ੍ਰਵੀਨ ਜੀ, ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਵੇਖੋ ਜੀ, ਇਹ ਜਦੋਂ ਫਰਕ ਪੈ ਜੇ ਸੱਚੇ ਝੂਠੇ ਦੀ, ਝੂਠ ਇੱਥੇ ਬਹੁਤ ਹਾਵੀ ਹੈ ਜੀ। ਗੱਲ ਤਾਂ ਨਹੀਂ ਕਿਸਾਨਾਂ ਦੀ, ਉਹ ਕਿਸਾਨ ਉਹਨਾਂ ਨੇ ਸਾਂਭ ਲਿਆ ਸਰਕਾਰ ਨੇ ਕੰਮ, ਤੁਸੀਂ ਤਾਂ ਬਹੁਤ ਜਾਣਕਾਰ। ਉਹ ਜਿੱਥੇ ਦਰੜੇ ਆ ਉਹ ਮੰਤਰੀ ਦੇ ਮੁੰਡੇ ਨੇ ਯੂਪੀ 'ਚ ਕਿਸਾਨ ਜੀ, ਉਹਨਾਂ ਦਾ ਇਹਨਾਂ ਜੱਜਾਂ ਵੀ ਕਿੱਧਰ ਗਿਆ ਸੀ ਨਿਆਂ, ਕਿੱਧਰ ਗਿਆ ਸੀ ਇਨਸਾਫ। ਇਹ ਤਾਂ ਜਦੋਂ ਇਹਨਾਂ ਦੇ ਸਿਰ ਤੇ ਕੈਪਟਨ ਤੇ ਸਾਰੇ ਸੀਗੇ ਭਾਰਤੀ ਜਨਤਾ ਪਾਰਟੀ ਵਾਲੇ, ਦੂਜੇ ਜਿਨ੍ਹਾਂ ਨੂੰ ਵੀ ਸੀ, ਉਦੋਂ ਜਾਂ ਜਿਵੇਂ ਵੀ ਸੀਗਾ ਉਹ ਸਿੱਧੀਆਂ ਹੁੰਦੀਆਂ ਰਹੀਆਂ। ਹੁਣ ਇਹ ਸੱਚ ਬੋਲਦਾ ਸੀ, ਉਹ ਚੁੱਪ ਕਰਕੇ ਨਹੀਂ ਬਹਿੰਦੇ। ਬਹੁਤ ਕਾਂਗ ਲੀਡਰ ਹੈ ਜਿਹੜੇ ਕੈਪਟਨ ਸਾਹਿਬ ਹੈ, ਉਹ ਚੁੱਪ ਕਰਕੇ ਨਹੀਂ ਬਹਿੰਦੇ। ਉਹ ਇਹਨਾਂ ਦੀਆਂ ਜੜ੍ਹਾਂ ਦੇ ਵਿੱਚ ਅੱਕ ਚੁਈ ਜਾਂਦੇ ਜੀ, ਅੱਕ ਚੁਈ ਜਾਂਦੇ ਜੜ੍ਹਾਂ ਦੇ ਵਿੱਚ। ਉਹਨਾਂ ਨੇ ਤਾਂ ਇਹ ਕਰਾਉਣਾ ਹੀ ਕਰਾਉਣਾ ਸੀ, ਉਹਨਾਂ ਨੇ ਕਰਾਇਆ। ਕੋਈ ਰਧਾਵਾ ਕਰੀ ਜਾਵੇ, ਕੋਈ ਰਧਾਵੇ 'ਚ ਕੱਢਣ ਪਾਉਣ ਨੂੰ ਕੁਛ ਨਹੀਂ। ਇਹ ਡਟ ਕੇ ਗੱਲ ਕਰਦਾ। ਮੇਰਾ ਤਾਂ ਇਹ ਆਖ, ਮੇਰਾ ਤਾਂ ਇਹਦੇ ਨਾਲ ਰੇਡ ਰੂਡ ਕੋਈ ਨਹੀਂ, ਜਿਹੜਾ ਦੂਜਿਆਂ ਨਾਲ ਸੀਗਾ। ਪਰ ਗੱਲ ਸੱਚੀ ਕਰਨ ਦੀ ਆਦਤ ਹੈ, ਸੱਚੀ ਕਰਾਂਗੇ, ਸੱਚੀ ਕਰਾਂਗੇ। ਇਹ ਨਿਆਂ ਹੋਇਆ, ਇਹ ਨਿਆਂ ਹੋਇਆ ਬਹੁਤ ਭਾਰਾ। ਇਹ ਚਾਨਣ ਕਰਦਾ ਸੀਗਾ ਜਿਹੜਾ ਗਲਤ, ਕੋਈ ਗਲਤ ਕਹਿੰਦਾ ਹੀ ਨਹੀਂ। ਰਧਾਵੇ ਨੇ ਕਦੇ ਕੀਤਾ ਕਿਸੇ ਨੂੰ ਗਲਤ ਕਿਹਾ? ਕਿਸੇ ਨੂੰ ਗਲਤ ਨਾ ਕਹੂਗਾ, ਇਸੇ ਨੂੰ ਗਲਤ ਕਹੂ ਰਧਾਵਾ। ਆਹ ਜਿਹੜੇ ਝੂਠੇ ਜਿਹੇ ਕਾਂਗਰਸੀ ਇਸੇ ਨੂੰ ਕਹਿਣਗੇ, ਇਹਨੂੰ ਕਹਿਣਗੇ, ਕਿਉਂਕਿ ਸੱਚ ਬੋਲਣ ਵਾਲੇ ਬੰਦੇ ਨੂੰ ਨਾ ਇੱਕ ਸੱਚ ਹੈ ਤੇ ਝੂਠ ਬਹੁਤ ਦੁਆਲੇ ਆ। ਪ੍ਰਵੀਰ ਜੀ ਤੁਸੀਂ ਤਾਂ ਉੱਥੇ ਬਹੁਤ ਰਹੇ, ਬਹੁਤ ਜਾਣਕਾਰੀ ਹੈ, ਬਹੁਤ ਜਾਣਕਾਰੀ ਹੈ ਜੀ ਜੀ। ਹਾਂ, ਇਹ ਨਿਆਂ ਹੋਇਆ ਹੈ, ਸੱਚ ਕਰੋ। ਉਹ ਠੀਕ ਹੈ, ਉਹਨਾਂ ਨੂੰ ਇਨਸਾਫ ਮਿਲਿਆ ਜਾਂ ਕਿਵੇਂ ਹੋਇਆ, ਉਹਨੂੰ ਉਦੋਂ ਉੱਧਰ ਕਿਤੇ ਗਿਆ ਇਨਸਾਫ। ਯੂਪੀ ਦੇ ਕਿਸਾਨ ਦਰੜੇ ਹੈ, ਕਿਸਾਨਾਂ ਦਾ ਹੱਕ ਮੰਗਣ ਗਏ ਸੀ ਤੇ ਮੰਤਰੀ ਦਾ ਮੋਦੀ ਸਾਹਿਬ ਕਿੱਧਰ ਗਏ? ਮੋਦੀ ਸਾਹਿਬ ਜਾਂ ਤੁਹਾਡੇ ਮੀਡੀਆ ਰਾਹੀਂ ਕਿੱਧਰ ਗਿਆ? ਅਮਿਤ ਸ਼ਾਹ ਜੀ ਕਿੱਧਰ ਗਿਆ? ਕੈਪਟਨ ਬੋਲੇ, ਉਹਨਾਂ ਨੂੰ ਸਜ਼ਾ ਦਿਓ। ਕੈਪਟਨ ਸੱਚਾ ਹੋ ਕੇ ਬੋਲੇ, ਕੋਈ ਨਹੀਂ ਬੋਲਿਆ, ਕੋਈ ਲੀਡਰ ਨਹੀਂ ਬੋਲਿਆ ਜੀ। ਆਪਦੀਆਂ ਰੋਟੀਆਂ ਸੇਕਦੇ ਆ ਇਹ ਜੇਬਾਂ ਭਰਦੇ ਆ ਜੀ ਪੂਰੇ। ਹਾਂਜੀ ਠੀਕ ਹੈ ਜੀ, ਥੈਂਕ ਯੂ ਹਰਜਿੰਦਰ ਜੀ, ਮਿਹਰਬਾਨੀ ਜੀ। ਜੀ ਬਿਲਕੁਲ ਸਰੋਤਿਓ, ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਜਿਹੜਾ ਜੀ ਉਹ ਕਰ ਸਕਦੇ ਹੋ। 408 272 ਤੇ 5200 4082725200 ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਆ। ਸੋ ਇਹ ਆਈ ਥਿੰਕ ਪ੍ਰਵੀਨ ਜੀ ਪਹਿਲੀ ਵਾਰੀ ਸ਼ਾਇਦ ਹੋਇਆ ਆ ਵੀ ਜਿੱਦਾਂ ਪਹਿਲੇ ਵੀ ਕਾਲਰ ਕਹਿ ਕੇ ਗਏ ਆ ਵੀ ਉਸੇ ਹੀ ਅਦਾਲਤ ਦੇ ਦੁਆਰਾ ਜਿਸ ਨੂੰ ਬਰੀ ਕੀਤਾ ਗਿਆ ਹੋਵੇ ਉਸ ਦੀ ਰਿਵਿਊ ਪਟੀਸ਼ਨ ਦੇ ਉੱਤੇ ਉਸ ਨੂੰ ਮੁੜ ਦੁਬਾਰਾ ਜਿਹੜੀ ਆ ਉਹ ਸਜ਼ਾ ਸੁਣਾ ਦਿੱਤੀ ਗਈ ਹੋਵੇ। ਸੋ ਇਹ ਇੱਕ ਕਾਫੀ ਤਗੜਾ ਕਹਿ ਲਓ ਵੀ ਫੈਸਲਾ ਸੁਪਰੀਮ ਕੋਰਟ ਦੇ ਲਿਹਾਜ਼ ਦੇ ਨਾਲ ਤਾਂ ਜਿਹੜਾ ਉਹ ਬਣਦਾ ਹੀ ਆ, ਦੇਖਣ ਨੂੰ ਜਿਹੜਾ ਉਹ ਬਣਦਾ ਹੀ ਆ ਵੀ ਸਭ ਤੋਂ ਸਰਵਉੱਚ ਅਦਾਲਤ ਨੇ ਇੱਕ ਵਾਰੀ ਫੈਸਲਾ ਲੈ ਕੇ ਦੁਬਾਰਾ ਉਸ ਦੇ ਉੱਤੇ ਜਲਦ ਹੀ ਦੁਬਾਰਾ ਫੈਸਲਾ ਜਿਹੜਾ ਸੁਣਾਇਆ ਹੋਵੇ, ਉਹ ਵੀ ਟੋਟਲੀ ਜਿਹੜੇ ਬਾਅਦ ਦੇ ਵਿੱਚ ਉਸਦੇ ਉਲਟ। ਸੋ ਕਹਿੰਦੇ ਵੀ ਧਾਰਾ 323 ਦੇ ਤਹਿਤ ਜਿਹੜਾ ਘਸੁੰਨ ਮਾਰਨ ਦੇ ਨਾਲ ਮੌਤ ਦੀ ਸਜ਼ਾ ਸੁਣਾਉਣ ਵਾਲੇ ਪਹਿਲੇ ਫੈਸਲੇ ਨੂੰ ਜਿਹੜਾ ਆ ਉਹਦੇ ਵਿੱਚ ਜ਼ਮਾਨਤ ਵੀ ਨਹੀਂ ਸੀ। ਇਹ ਸਾਰਾ ਕੁਝ ਆਪਾਂ ਨੂੰ ਦੇਖਿਆ ਹੀ ਆ ਵੀ ਕੀ ਕੁਛ ਜਿਹੜਾ ਉਸ ਦੇ ਦੌਰਾਨ ਹੋਇਆ ਤੇ ਹੁਣ 1 ਸਾਲ ਦੀ ਸਜ਼ਾ ਜਿਹੜੀ ਆ ਉਹ ਬੋਲ ਰਹੀ ਆ। ਸੋ ਤੇ ਉਧਰ ਜਿਹੜੇ
ਪ੍ਰਵੀਨ ਜੀ ਜਾਖੜ ਸਾਹਿਬ ਚਲੇ ਗਏ ਨੇ ਉਧਰ ਕਾਂਗਰਸ ਨੂੰ ਜਿਹੜਾ ਉਹ ਛੱਡ ਕੇ। ਇਹ ਦੋ ਵੱਡੀਆਂ ਘਟਨਾਵਾਂ ਦੇ ਨਾਲ ਕਾਂਗਰਸ ਦੇ ਪੈਰ ਜਿਹੜੇ ਕਾਫੀ ਜ਼ਿਆਦਾ ਅੱਜ ਹਿੱਲ ਗਏ ਆ। ਇਹਨਾਂ ਦੇ ਲਈ ਭਵਿੱਖ ਤੁਹਾਨੂੰ ਕੀ ਲੱਗਦਾ, ਕੀ ਜਿਹੜਾ ਇਹ ਨਜ਼ਰ ਆ ਰਿਹਾ ਆ ਵੀ ਕੀ ਹੋ ਸਕਦਾ ਹੈ? ਦੇਖੋ, ਕਾਂਗਰਸ ਪਾਰਟੀ ਰਾਜ ਦੀ ਜੋ ਅੱਜ ਚੱਲ ਰਹੀ ਹੈ ਉਹਦੇ ਲਈ ਉਹਨੇ ਆਪ ਹੀ ਸਾਰਾ ਕੁਝ ਤਿਆਰ ਕੀਤਾ ਹੈ। ਇਹਦੇ 'ਚ ਕੋਈ ਦੋ ਰਾਏ ਨਹੀਂ, ਕਿਉਂਕਿ ਲੋਕਾਂ ਨੇ 78 ਸੀਟਾਂ ਨਾਲ ਕਾਂਗਰਸ ਨੂੰ ਸੱਤਾ ਬਖਸ਼ੀ ਤੇ ਲੋਕਾਂ ਦੇ ਪੱਲੇ ਕੀ ਪਿਆ? 4.5 ਸਾਲਾਂ ਬਾਅਦ ਸਿਰਫ ਇਹ ਗੱਲ ਕਲੀਅਰ, ਸਾਡਾ ਮੁੱਖ ਮੰਤਰੀ ਉਹਨਾਂ ਨਾਲ ਰਲਿਆ ਹੋਇਆ। ਸਿਰਫ ਇੱਕੋ ਹੀ ਚੀਜ਼ ਲੋਕਾਂ ਦੇ ਪੱਲੇ ਪਈ ਕਿ ਹਾਂਜੀ ਕੈਪਟਨ ਨੂੰ ਲਾਤਾ, ਕਿ ਕੈਪਟਨ ਨੂੰ ਲਾਉਣ ਨਾਲ ਪੰਜਾਬ ਦੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਹੋ ਗਏ। ਜਦੋਂ ਇਹ ਕੁਰਸੀ ਸੰਭਾਲਦੇ 19 ਲੱਖ ਦੀ ਫੌਜ ਸੀ ਬੇਰੁਜ਼ਗਾਰਾਂ ਦੀ, ਜਦੋਂ ਇਹ ਛੱਡ ਕੇ ਜਾਂਦੇ ਆ ਤਾਂ ਉਹੀ 22-23 ਲੱਖ ਹੋ ਜਾਂਦਾ ਵਾ, 4-5 ਲੱਖ ਹੋਰ ਐਡ ਆਨ ਹੋ ਜਾਂਦਾ। ਤੇ ਇਹਨਾਂ ਨੇ ਨੌਕਰੀ ਮੇਲੇ ਲਾ ਕੇ ਜਾਲੀ ਫੇਕ ਜੇ ਲੋਕਾਂ ਦੀ ਬੇਰੁਜ਼ਗਾਰੀ ਦਾ ਵੀ ਸਗੋਂ ਮਜ਼ਾਕ ਉਡਾਇਆ ਤੇ ਕੰਪਨੀਆਂ ਨੇ ਉਹਨਾਂ ਜਿਹੜੇ ਚੁਣੇ ਸੀ 10 ਕੇ 15,000 ਬੰਦਾ, ਉਹਨਾਂ ਦੀ ਐਕਸਪਲੋਇਟੇਸ਼ਨ ਕੀਤੀ। ਉਹ ਵਿਚਾਰੇ ਫਿਰ ਘਰਾਂ ਨੂੰ ਪਰਤੇ 7-8 ਹਜ਼ਾਰ ਰੁਪਏ ਮਹੀਨੇ ਤੇ। ਮੋਹਾਲੀ ਵੱਡੇ ਸ਼ਹਿਰਾਂ 'ਚ ਕੀ ਬਣਦਾ ਵਾ ਤੁਸੀਂ ਦੇਖੋ। ਨਸ਼ੇ ਦਾ ਮੁੱਦਾ ਉਵੇਂ ਰਿਹਾ, ਹੋਰ ਜਿਹੜੇ ਮੁੱਦੇ ਸੀਗੇ ਉਸੇ ਤਰ੍ਹਾਂ ਹੀ ਲਟਕਦੇ ਰਹੇ ਜਿੰਨਾ ਚਿਰ ਕੈਪਟਨ ਸਾਹਿਬ ਰਹੇ। ਈਵਨ ਕਿ ਕਿਸਾਨੀ ਅੰਦੋਲਨ ਨੂੰ ਵੀ ਇੱਕ ਵਾਰੀ ਉਹ ਭੰਡ ਬੈਠੇ ਸੀ, ਬਾਅਦ ਦੇ ਵਿੱਚ ਉਹਨਾਂ ਨੇ ਚੱਲ ਆਪਣੀ ਸਟੇਟਮੈਂਟ ਸੁਧਾਰੀ, ਉਹਨਾਂ ਨੂੰ ਰਿਅਲਾਈਜ਼ ਹੋਇਆ ਕਿ ਉਹਨਾਂ ਨੇ ਜਿਹੜਾ ਕਿਹਾ ਸਹੀ ਕਿਹਾ। ਪਰ ਅੱਜ ਜੋ ਹੋ ਰਿਹਾ ਇਹ ਸਭ ਕਾਂਗਰਸ ਦੀ ਹੀ ਦੇਣ ਆ, ਤੇ ਕਾਂਗਰਸ ਦੀ ਦੇਣ ਇਸ ਕਰਕੇ ਕਿਉਂਕਿ ਕਾਂਗਰਸ ਦੀ ਜਿਹੜੀ ਹਾਈ ਕਮਾਂਡ ਆ ਉਹ ਉਹਨਾਂ ਦੇ ਆਲੇ ਦੁਆਲੇ ਇੱਕ ਘੇਰਾ ਵਾ, ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਬੜਾ ਲੋਥ ਖੱਲਸ ਬਖਸ਼ਿਆ ਜਾਂਦਾ ਹੈ। ਪੰਜਾਬੀ ਦੇ ਵਿੱਚ ਉਹਨਾਂ ਦੀ ਤੁਲਨਾ ਖਾਣ ਪੀਣ ਵਾਲੇ ਭਾਂਡਿਆਂ ਤੱਕ ਵੀ ਕੀਤੀ ਜਾਂਦੀ, ਆਪਾਂ ਦੇਖਦੇ ਹਾਂ। ਪਰ ਉਹਨਾਂ ਨੇ ਪੰਜਾਬ ਕਾਂਗਰਸ ਨੂੰ ਅਕਾਊਂਟੇਬਲ ਬਣਾਉਣ ਦੀ ਬਜਾਏ, ਪੰਜਾਬ ਕਾਂਗਰਸ ਦੀ ਸਰਕਾਰ ਨੂੰ ਅਕਾਊਂਟੇਬਲ ਬਣਾਉਣ ਦੀ ਬਜਾਏ ਜਾਂ ਉਹਦੇ ਤੋਂ ਆਊਟਪੁੱਟ ਲੈਣ ਦੀ ਬਜਾਏ ਉਹ ਜਾਤ ਸਮੀਕਰਨਾਂ ਦੇ ਵਿੱਚ ਪੈ ਗਈ। ਕੈਪਟਨ ਨੂੰ ਲਾਇਆ ਜਾਂਦਾ, ਪਰਫਾਰਮੈਂਸ ਬੇਸਡ ਲਾਇਆ ਜਾਂਦਾ। ਪਰਫਾਰਮੈਂਸ ਬੇਸਡ ਹੀ ਇੱਕ ਹੋਰ ਕਾਡਰ ਜੇਕਰ ਲਿਆਂਦਾ ਜਾਂਦਾ ਤੇ ਇਹਨਾਂ ਚੀਜ਼ਾਂ ਦੇ ਵਿੱਚ ਵਜ਼ਨ ਪੈ ਸਕਦਾ ਸੀ। ਪਰ ਕਿਉਂਕਿ ਉਹਨਾਂ ਨੇ ਜਾਤੀ ਕਾਰਡ ਖੇਡਿਆ ਤੇ ਉਹੀ ਚੀਜ਼ਾਂ ਅੱਜ ਜਾਖੜ ਸਾਹਿਬ ਨੇ ਔਨ ਸਟੇਜ ਜਾ ਕੇ ਰਿਪੀਟ ਕੀਤੀਆਂ ਕਿ ਤੁਸੀਂ ਪੰਜਾਬ ਨੂੰ ਵਰਗੀਕਰਨ ਕਰ ਰਹੇ ਹੋ। ਪੰਜਾਬ ਦੇ ਲੋਕਾਂ ਨੇ ਵੀ ਇਹਨਾਂ ਚੀਜ਼ਾਂ ਨੂੰ ਅਪੋਜ਼ ਕੀਤਾ ਕਿ ਯਾਰ ਤੁਸੀਂ ਹਿੰਦੂ ਵਰਸਸ ਦਲਿਤ ਐਂਡ ਜੱਟ ਸਿੱਖ ਵਾਲੇ ਜਿਹੜੇ ਤੁਸੀਂ ਉਹਦੇ ਵਿੱਚ ਵਰਗ ਵੰਡ ਦੇ ਵਿੱਚ ਪੈ ਗਏ ਹੋ। ਤਾਂ ਇਹ ਚੀਜ਼ਾਂ ਕਾਂਗਰਸ ਨੂੰ ਕਿਤੇ ਨਾ ਕਿਤੇ ਜਿਹੜਾ ਵਾ ਉਹਨਾਂ ਅੱਜ ਜੋ ਦਿਨ ਉਹ ਦੇਖ ਰਹੀ ਆ, ਤੇ ਇਹਨਾਂ ਚੀਜ਼ਾਂ ਦਾ ਮੁੱਢ ਉਦੋਂ ਹੀ ਵੱਜ ਗਿਆ ਸੀ ਜਦੋਂ ਇਹਨਾਂ ਨੇ ਫਲਾਨਾ ਜੀ ਜਾਖੜ ਹੈ, ਇਹਨੂੰ ਨਹੀਂ ਬਣਾਉਣਾ, ਉਹਨੂੰ ਨਹੀਂ ਬਣਾਉਣਾ। ਸੋ ਬੜਾ ਦਵੰਦ ਹੈ ਇਸ ਟਾਈਮ। ਜਿਹੜੇ ਹੋਰ ਵੀ ਵੱਡੇ ਚਿਹਰੇ ਨੇ ਚੁੱਪ ਨੇ, ਤਾਂ ਉਹਨਾਂ ਜਿਹੜੀ ਸ਼ਾਂਤੀ ਆ ਉਹ ਬਹੁਤ ਕੁਝ ਬਿਆਨ ਕਰਦੀ ਆ। ਜੀ, ਸੋ ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ। ਸੋ ਤੋਂ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਤੇ ਤੁਸੀਂ ਜਿਹੜਾ ਜੀ ਉਹ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 408-272-524082725200 ਦੇ ਉੱਤੇ। ਤੇ ਜ਼ਰੂਰ ਵਿਚਾਰ ਜਿਹੜੇ ਸਰੋਤਿਓ ਦੱਸਿਓ ਵੀ ਜਿਹੜਾ ਜਾਖੜ ਹੋਣਾ ਦਾ ਇਹ ਫੈਸਲਾ ਤੁਹਾਡੇ ਹਿਸਾਬ ਦੇ ਨਾਲ ਕੀ ਇਹ ਠੀਕ ਸੀਗਾ, ਇਹ ਉਹਨਾਂ ਨੂੰ ਕਰਨਾ ਚਾਹੀਦਾ ਸੀ ਜਾਂ ਨਹੀਂ ਕਰਨਾ ਚਾਹੀਦਾ ਸੀਗਾ। ਜਾਂ ਪ੍ਰਵੀਨ ਜੀ ਨੇ ਕਿਹਾ ਵੀ ਇਹ ਮੁੱਢ ਤਾਂ ਪਹਿਲੋਂ ਦਾ ਹੀ ਵੱਧ ਚੁੱਕਾ ਸੀ, ਇਵੈਂਚੁਅਲੀ ਇਹ ਚੀਜ਼ ਹੋਣੀ ਸੀ। ਤੇ ਨਾਲ ਇਹ ਵੀ ਸਵਾਲ ਆ ਵੀ 1 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਦੇ ਵਿੱਚ ਕੀ ਜਿਹੜਾ ਸਿੱਧੂ ਆ ਪੱਕਾ ਕਾਂਗਰਸੀ ਹੋ ਜਾਊਗਾ ਜਾਂ ਇਸ ਦੀ ਜਿਹੜੀ ਕਿਤੇ ਦੂਜੇ ਪਾਸੇ ਨੂੰ ਘਰ ਵਾਪਸੀ ਕਰਵਾਉਣ ਦੀ ਜਿਹੜੀ ਆ ਉਹ ਭਾਜਪਾ ਦੀ ਜਿਹੜੀ ਤਿਆਰੀ ਆ, ਜਾਂ ਉਹ ਜਿਹੜਾ ਕੁਛ ਏਦਾਂ ਖੇਲ ਜਿਹੜੀ ਉਹ ਖੇਲ ਰਹੀ ਹੈ। ਸੋ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਿਓ ਜੀ 408-272-5200 ਦੇ ਉੱਤੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 4159090503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ
4082722500 408-272-2500। शर्तां लागू। कैलिफोर्निया लाइसेंस नंबर 0F89805। Punjabi Radio USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM. ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਤੇ ਇਸ ਵੇਲੇ ਸਾਂਝੀ ਸਾਥ ਪ੍ਰੋਗਰਾਮ ਚੱਲ ਰਿਹਾ। ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਸਿਆਸੀ ਜੋ ਦ੍ਰਿਸ਼ ਜੋ ਕੈਨਵਸ ਬਣ ਰਿਹਾ। ਰਾਜ ਕਰਮਵੀਰ ਸਿੰਘ ਜੀ ਨੂੰ ਫਿਰ ਤੋਂ ਆਪਾਂ ਨਾਲ ਜੋੜਦੇ ਹਾਂ ਤੇ ਉਸ ਤੋਂ ਬਾਅਦ ਇਸ ਮਸਲੇ ਤੇ ਅੱਗੇ ਵਧਦੇ। ਰਾਜ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ। ਜੀ ਆਇਆਂ ਜੀ, ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਦੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ, ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੋ ਬਿਲਕੁਲ ਪ੍ਰਵੀਨ ਜੀ, ਆਪਾਂ ਜਿਹੜੀ ਗੱਲਬਾਤ ਕਰ ਰਹੇ ਹੈਗੇ ਆ, ਸਿੱਧੂ ਹੁਣਾਂ ਨੂੰ 1 ਸਾਲ ਦੀ ਜਿਹੜੀ ਸਜ਼ਾ ਸੁਣਾਈ ਗਈ ਹੈ ਸੁਪਰੀਮ ਕੋਰਟ
ਦੇ ਵਿੱਚ 3 ਦਹਾਕੇ ਪੁਰਾਣੇ ਇੱਕ ਮਾਮਲੇ ਦੇ ਵਿੱਚ ਰੋਡ ਰੇਜ ਦੇ ਮਾਮਲੇ ਦੇ ਵਿੱਚ 1 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸੇ ਅਦਾਲਤ ਨੇ ਇਸ ਤੋਂ ਪਹਿਲਾਂ ਇਹਨਾਂ ਨੂੰ ਜਿੱਦਾਂ ਤੁਸੀਂ ਕਿਹਾ ਵੀ ਪਹਿਲਾਂ ਸਰੋਤੇ ਵੀ ਦੱਸ ਕੇ ਗਏ, ₹1000 ਦਾ ਸਿਰਫ ਜੁਰਮਾਨਾ ਦੇ ਕੇ ਇੱਕ ਹਿਸਾਬ ਦੇ ਨਾਲ ਛੱਡ ਦਿੱਤਾ ਸੀਗਾ। ਸੋ ਇਹ ਪਹਿਲੀ ਵਾਰ ਕਹਿੰਦੇ ਵੀ ਇੱਦਾਂ ਦੇਖਿਆ ਗਿਆ ਹੈ ਵੀ ਰਿਵਿਊ ਪਟੀਸ਼ਨ ਦੇ ਉੱਤੇ ਇਸ ਤਰੀਕੇ ਦੇ ਨਾਲ ਮੁੜ ਫੈਸਲੇ ਨੂੰ ਉਲਟਾਇਆ ਗਿਆ ਹੋਵੇ। ਉੱਧਰ ਜਾਖੜ ਹੁਣੀ ਜਿਹੜੇ ਆ ਉਹਨਾਂ ਨੇ ਆਪਣਾ ਛਤਰੀ ਜਿਹੜੀ ਉਹ ਚੇਂਜ ਕੀਤੀ ਆ। ਕਾਂਗਰਸ ਦੇ ਪੰਜੇ ਨੂੰ ਛੱਡ ਕੇ ਜਿਹੜੇ ਆ ਕਮਲ ਦੇ ਫੁੱਲ ਦੇ ਉੱਤੇ ਉਹ ਜਾ ਬੈਠੇ ਨੇ। ਸੋ ਜਾਖੜ ਪਰਿਵਾਰ ਲੰਮੇ ਸਮੇਂ ਤੋਂ ਕਾਂਗਰਸੀ ਜਿਹੜਾ ਉਹ ਚੱਲਦਾ ਆ ਰਿਹਾ, 50 ਸਾਲ ਤੋਂ ਵੀ ਵੱਧ ਦੇ ਸਮੇਂ ਤੋਂ ਇਹਨਾਂ ਦੇ ਪਿਤਾ ਜੀ ਵੀ ਤੇ ਆਪ ਵੀ ਇਸ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਸੀਗੇ। ਇਹਨਾਂ ਨੂੰ ਪ੍ਰਧਾਨ ਦੇ ਅਹੁਦੇ ਤੋਂ ਲਾਉਣਾ ਜਾਂ ਪਰੇ ਕਰਨਾ, ਚੀਫ ਮਿਨਿਸਟਰ ਦਾ ਚਿਹਰਾ ਨਾ ਐਲਾਨਣਾ, ਕੀ ਇਹ ਸਾਰੇ ਸਿਰਫ ਇਹੀ ਮੁੱਖ ਕਾਰਨ ਰਹੇ ਆ ਜਾਂ ਜਾਖੜ ਹੁਣੀ ਘੁਟਨ ਮਹਿਸੂਸ ਕਰ ਰਹੇ ਸੀਗੇ ਕਾਂਗਰਸ ਦੇ ਵਿੱਚ ਵੀ ਨਹੀਂ ਮੇਰਾ ਪਨਪਨਾ ਹੁਣ ਇੱਥੇ ਮੁਸ਼ਕਲ ਆ? ਨਹੀਂ ਦੇਖੋ, ਅਸਲ ਦੇ ਵਿੱਚ ਰਾਜੀ ਜੇਕਰ ਇਹਨਾਂ ਘਟਨਾਵਾਂ ਦੇ ਥੋੜਾ ਜਿਹਾ ਪਿੱਛੇ ਜਾਈਏ ਨਾ, ਤੇ ਜਾਖੜ ਸਾਹਿਬ ਨੋ ਡਾਊਟ ਕਿ ਉਹਨਾਂ ਦੀ ਗਿਣਤੀ ਉਹਨਾਂ ਸੁਲਝੇ ਸਿਆਸਤਦਾਨਾਂ ਦੇ ਵਿੱਚ ਕੀਤੀ ਜਾਂਦੀ ਹੈ, ਜਿਹੜੇ ਸਿਆਸਤਦਾਨ ਜਿਹੜੇ ਆ ਉਹ ਠੋਕ ਵਿਚਾਰ ਕੇ ਜਾਂ ਸੋਚ ਵਿਚਾਰ ਕੇ ਆਪਣੀ ਗੱਲ ਰੱਖਦੇ ਆ। ਪਰ ਤੁਸੀਂ ਦੇਖੋ ਵੀ ਮੈਂ ਛੋਟੀ ਜਿਹੀ ਮਿਸਾਲ ਦਿੰਦਾ ਵਾਂ ਤੁਹਾਨੂੰ ਇੱਕ। ਜਾਖੜ ਸਾਹਿਬ ਜਦੋਂ ਅਕਾਲੀ ਦਲ ਦੀ ਸਰਕਾਰ ਸੀ 2015-16 ਦੇ ਵਿੱਚ, ਉਦੋਂ ਇਹਨਾਂ ਨੇ ਕਿੰਨਾ ਰੌਲਾ ਪਾਇਆ ਵਾ ਕਿ ਆ ਜਿਹੜੇ ਬਿਜਲੀ ਦੇ ਸਮਝੌਤੇ ਕੀਤੇ ਆ, ਆ ਜਿਹੜਾ ਅਨਾਜ ਘੁਟਾਲਾ ਹੋਇਆ, ਬਾਅਦ ਦੇ ਵਿੱਚ ਉਹ ਘੁਟਾਲਾ 31,000 ਕਰੋੜ ਦੇ ਕਰਜ਼ੇ ਦੇ ਰੂਪ ਦੇ ਵਿੱਚ ਤਬਦੀਲ ਹੋ ਗਿਆ ਸੀਗਾ। ਇਹ ਜਮਾਂ ਲਾਸਟ ਮੂਵਮੈਂਟ ਤੇ ਉਹ ਚੀਜ਼ਾਂ ਵਾਪਰੀਆਂ, 2017 ਦੀ ਸਟਾਰਟਿੰਗ ਤੇ 2016 ਦੀ ਐਂਡਿੰਗ ਦੇ ਦਰਮਿਆਨ ਇਹ ਚੀਜ਼ਾਂ ਵਾਪਰੀਆਂ ਕਿ ਉਹ ਘੁਟਾਲਾ ਕਰਜ਼ੇ ਦੇ ਰੂਪ ਦੇ ਵਿੱਚ ਤਬਦੀਲ ਹੁੰਦਾ ਹੈ। ਤਾਂ ਉਦੋਂ ਪੂਰੇ ਸਰਗਰਮ ਸੀ, ਸਕੂਟੀਆਂ ਕੱਢ ਕੇ ਲਿਆਏ, ਜਿਨ੍ਹਾਂ ਸਕੂਟੀਆਂ ਦੇ ਨੰਬਰ ਦਿੱਤੇ ਗਏ ਜਾਲੀ ਜਾਂ ਸਾਰਾ ਕੁਛ ਉਹ ਕੀਤਾ ਇਹਨਾਂ ਨੇ। ਪੂਰੀ ਕਹਿੰਦੇ ਕਿ ਜੀ ਅਸੀਂ ਆਉਣੇ ਆ ਤੇ ਅਸੀਂ ਆਉਣ ਸਾਰ ਹੀ MOU ਜਿਹੜੇ ਆ ਉਹ ਰੱਦ ਕਰਾਂਗੇ, ਜਿਹੜੇ ਸਾਈਨ ਕੀਤੇ ਆ ਗਲਤ ਕੀਤੇ ਆ ਰਿਵਿਊ ਕਰਾਂਗੇ, ਉਸ ਤੋਂ ਬਾਅਦ ਜਿਹੜੇ ਇਹ ਸਮਝੌਤੇ ਇਹਨਾਂ ਨੂੰ ਰੱਦ ਕਰ ਦਿਆਂਗੇ, ਅਸੀਂ ਆਹ ਕਰਦੇ ਫਲਾਹ ਕਰਦੇ। ਪਰ ਦੇਖੋ 2017 ਦੇ ਵਿੱਚ ਕਾਂਗਰਸ ਜਿੱਤਦੀ ਹੈ, ਪਰ ਜਾਖੜ ਸਾਹਿਬ ਦਾ ਇੱਕ ਵੀ ਬਿਆਨ ਨਹੀਂ ਤੁਸੀਂ ਸੁਣਿਆ ਹੋਣਾ ਵੀ ਬਿਜਲੀ ਸਮਝੌਤੇ ਜਿਹੜੇ ਜਿਨ੍ਹਾਂ ਕਰਕੇ ਪੰਜਾਬੀਆਂ ਨੂੰ ਮਹਿੰਗੀ ਬਿਜਲੀ ਖਰੀਦਣ ਲਈ ਮਜਬੂਰ ਹੋਣਾ ਪਿਆ, ਪੰਜਾਬ ਦੇ ਖਜ਼ਾਨੇ ਨੂੰ ਤਕਰੀਬਨ ਜੇ ਬਾਹਲਾ ਨਹੀਂ ਤਾਂ ਜਿਹੜੇ ਜਿਸ ਹਿਸਾਬ ਨਾਲ ਇਹ ਸਾਈਨ ਹੋਏ ਆ, ਤਾਂ ਹੁਣ ਤੱਕ 2250 ਕਰੋੜ ਰੁਪਏ ਜਿਹੜਾ ਵਾ ਉਹ ਅਜਾਈਂ ਚਲਾ ਗਿਆ। ਅਜਾਈਂ ਤਾਂ ਵੀ ਤੁਸੀਂ ਸਮਝੌਤੇ ਦੇ ਵਿੱਚ ਇੱਕ ਮੱਦ ਆ, ਬਿਜਲੀ ਖਰੀਦੋ ਨਾ ਖਰੀਦੋ, ਤੁਹਾਨੂੰ ਜਦੋਂ ਉਹ ਪਾਵਰ ਪਲਾਂਟ ਬੰਦ ਰਹਿਣਗੇ ਤੁਹਾਨੂੰ ਪੇ ਉਦੋਂ ਵੀ ਕਰਨਾ ਪਊਗਾ। ਤਾਂ ਉਹ ਕੀਤਾ, ਉਹਦੇ ਲਈ ਕੀਤਾ ਗਿਆ ਬਕਾਇਦਾ। ਤਾਂ ਉਹਨਾਂ ਤੇ ਕੋਈ ਟਿੱਪਣੀ ਨਹੀਂ, ਅਨਾਜ ਘੁਟਾਲੇ ਤੇ ਕੋਈ ਟਿੱਪਣੀ ਨਹੀਂ। ਫਿਰ ਲੋਕ ਪੁੱਛਣ ਲੱਗ ਪਏ ਕਿ ਜਾਖੜ ਸਾਹਿਬ ਤੁਸੀਂ ਤਾਂ ਕਹਿੰਦੇ ਸੀਗੇ ਕਿ ਇੰਪਲਾਇਮੈਂਟ ਜਨਰੇਟ ਕਰਾਂਗੇ, ਨਸ਼ੇ ਤੇ ਆਹ ਕਰਾਂਗੇ ਉਹ ਕਰਾਂਗੇ, ਕੋਈ ਟਿੱਪਣੀ ਨਹੀਂ। ਜਾਖੜ ਸਾਹਿਬ ਟੋਟਲੀ ਸਾਇਲੈਂਟ ਮੋਡ ਤੇ ਚਲੇ ਗਏ। ਉਸ ਤੋਂ ਬਾਅਦ ਫਿਰ ਗੁਰਦਾਸਪੁਰ ਵਾਲੀ ਜਿਹੜੀ ਲੋਕ ਸਭਾ ਚੋਣ ਆ ਹਾਰ ਜਾਂਦੇ 2019 ਦੇ ਵਿੱਚ ਆ ਕੇ, ਉਸ ਤੋਂ ਬਾਅਦ ਤੇ ਫਿਰ ਲਗਾਤਾਰ ਹੀ ਸਾਇਲੈਂਟ ਮੋਡ ਤੇ ਰਹਿੰਦੇ ਆ। 3 ਹਾਰਾਂ ਉਹਨਾਂ ਨੂੰ ਝੱਲਣੀਆਂ ਪੈਂਦੀਆਂ, ਅਬੋਹਰ ਵਾਲੀ ਵਿਧਾਨ ਸਭਾ ਵਾਲੀ, ਉਸ ਤੋਂ ਬਾਅਦ ਫਿਰੋਜ਼ਪੁਰ ਲੋਕ ਸਭਾ ਵਾਲੀ, ਉਸ ਤੋਂ ਬਾਅਦ ਫਿਰ ਉਹਨਾਂ ਨੂੰ ਜਿਹੜੀ ਆ ਵੱਡਾ ਝਟਕਾ ਉਦੋਂ ਲੱਗਦਾ ਜਦੋਂ ਉਹ ਗੁਰਦਾਸਪੁਰ ਵਾਲੀ ਵੀ ਲੋਕ ਸਭਾ ਚੋਣ ਹਾਰ ਜਾਂਦੇ। ਹੁਣ ਕਈ ਲੋਕ ਕਹਿਣਗੇ ਕਿ ਉਹ ਜਿੱਤੇ ਸੀਗੇ, ਨਹੀਂ ਉਦੋਂ ਜਿੱਤੇ ਸੀ ਜਦੋਂ ਉਹ ਜ਼ਿਮਨੀ ਚੋਣ ਹੋਈ ਸੀ ਲੋਕ ਸਭਾ ਵਾਲੀ। ਬਾਅਦ ਦੇ ਵਿੱਚ ਜਦੋਂ 2019 ਦਾ ਇਲੈਕਸ਼ਨ ਹੁੰਦਾ ਤਾਂ ਉਦੋਂ ਉਹ ਹਾਰ ਗਏ ਸੀਗੇ, ਉੱਥੋਂ ਸਨੀ ਦਿਓਲ ਜਿੱਤ ਗਏ ਸੀਗੇ। ਤਾਂ ਇਹ ਚੀਜ਼ਾਂ ਫਿਰ ਇਹ ਮੁੱਦਿਆਂ ਨੂੰ ਲੰਘਾਉਣਾ ਸੀ, ਮੁੱਦਿਆਂ ਤੋਂ ਬਾਈਪਾਸ ਹੋਣਾ ਸੀਗਾ ਕਿ ਤੁਸੀਂ ਉਸੇ ਦੋਨਾਂ ਤਿੰਨਾਂ ਮੁੱਦਿਆਂ ਨੂੰ ਲੈ ਕੇ ਸੱਤਾ ਦੇ ਵਿੱਚ ਆਏ, ਉਸੇ ਮੁੱਦਿਆਂ ਨੂੰ ਫਿਰ ਤੁਸੀਂ ਟਾਲਾ ਵੱਟਣ ਲੱਗ ਪਏ। ਤਾਂ ਫਿਰ ਜਾਖੜ ਸਾਹਿਬ ਦੀ ਆਲੋਚਨਾ ਬਹੁਤ ਤਕੜੇ ਪੱਧਰ ਤੇ ਹੁੰਦੀ ਆ। ਫਿਰ ਇੱਕ ਵਾਰ ਉਹਨੂੰ ਕੈਪਟਨ ਸਾਹਿਬ ਨੂੰ ਮਿਲਣ ਜਾਂਦੇ ਨੇ, ਉਹ ਮਿਲਣ ਦਾ ਟਾਈਮ ਨਹੀਂ ਦਿੰਦੇ। ਤਾਂ ਜਦੋਂ ਫਿਰ ਪ੍ਰਧਾਨਗੀ ਵੀ ਜਾਂਦੀ ਆ, ਫਿਰ ਜਾਖੜ ਸਾਹਿਬ ਟੋਟਲੀ ਜਿਹੜਾ ਵਾ ਉਹ ਆਪਣੇ ਆਪ ਨੂੰ ਹਾਸ਼ੀਏਗ੍ਰਸਤ ਮਹਿਸੂਸ ਕਰਦੇ ਆ ਕਿ ਹੁਣ ਹਾਸ਼ੀਏ ਤੇ ਹੋ ਗਏ। ਧੱਕਾ ਉਦੋਂ ਲੱਗਦਾ ਜਦੋਂ ਜਾਖੜ ਸਾਹਿਬ ਚੰਨੀ ਨੂੰ ਲੈ ਕੇ ਇੱਕ ਟਿੱਪਣੀ ਕਰ ਦਿੰਦੇ ਆ ਕਿ ਯਾਰ ਆ ਜਿਹੜੇ ਉਹਨਾਂ ਦੀ ਜੁੱਤੀ ਨਾਲ ਤੁਲਨਾ ਹੁੰਦੀ ਆ। ਬਹੁਤ ਸਾਰੇ ਲੀਡਰਾਂ ਦੀ ਕਰਦੇ ਨੇ ਕਿ ਆਹ ਨਹੀਂ ਹੋਣਾ ਚਾਹੀਦਾ ਸੀ। ਤਾਂ ਉਹ ਇਹਨਾਂ ਦੇ ਕਿਰਦਾਰ ਦੀ ਸਭ ਤੋਂ ਹੱਦ ਦਰਜੇ ਦੀ ਘਟੀਆ ਟਿੱਪਣੀ ਕਹਿ ਸਕਦੇ ਹਾਂ ਕਿ ਤੁਸੀਂ ਕਿਸੇ ਤਬਕੇ ਨੂੰ ਕਿਉਂ ਏਦਾਂ ਰਿਲੇਟ ਕਰ ਰਹੇ ਹੋ। ਹਾਲਾਂਕਿ ਉਹਨਾਂ ਨੇ ਬਾਅਦ ਵਿੱਚ ਮਾਫੀ ਵੀ ਮੰਗੀ। ਤਾਂ ਫਿਰ ਕਾਂਗਰਸ ਪਾਰਟੀ ਨੇ ਉਹਨਾਂ ਤੋਂ ਜਵਾਬ ਜਿਹੜਾ ਮੰਗ ਲਿਆ। ਫਿਰ ਜਾਖੜ ਸਾਹਿਬ ਨੂੰ ਲੱਗਿਆ ਕਿ ਹੁਣ ਸਮਾਂ ਆ ਗਿਆ, ਪਰ ਸਮਾਂ ਹੁਣ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਦੇ ਵਿੱਚ ਆਉਣਗੇ। ਜੇਕਰ ਮੀਡੀਆ ਦੇ ਯਾਦ ਹੋਇਆ, ਜਦੋਂ 2016-17 ਦੇ ਵਿੱਚ ਭਾਜਪਾ ਜਿਹੜੀ ਐਨ ਪੀਕ ਤੇ ਉਹਨਾਂ ਦਾ ਏਜੰਡਾ ਚੱਲ ਰਿਹਾ ਸੀਗਾ, ਸਾਰਾ ਕੁਝ ਹੋ ਰਿਹਾ ਸੀ, ਤਾਂ ਉਦੋਂ ਜਾਖੜ ਸਾਹਿਬ ਨੇ ਕਿਹਾ ਸੀਗਾ ਵੀ ਇਹ ਜਿਹੜੇ ਫੁੱਟ ਪਾਉਣ ਵਾਲੇ ਲੋਕ ਆ, ਇਹ ਜਿਹੜੇ ਹਿੰਦੂ ਵਰਸਸ ਮੁਸਲਮਾਨ ਬਣਾਉਣ ਵਾਲੇ ਲੋਕ ਆ, ਕਾਂਗਰਸ ਪਾਰਟੀ ਇਹਨਾਂ ਨੂੰ ਕੇਂਦਰ ਦੇ ਵਿੱਚੋਂ ਸੱਤਾ ਚੋਂ ਬਾਹਰ ਕਰੇਗੀ। ਉਦੋਂ ਵੀ ਉਹਨਾਂ ਨੇ ਭਾਜਪਾ ਦੇ ਕੋਲ ਕੁਝ ਤਲਖ ਟਿੱਪਣੀਆਂ ਕੀਤੀਆਂ। ਪਰ ਕਰਤਾਰਪੁਰ ਲਾਂਘੇ ਤੋਂ ਬਾਅਦ ਮੋਦੀ ਪ੍ਰੇਮ ਜਾਗਦਾ, ਫਿਰ ਉਸ ਤੋਂ ਬਾਅਦ ਮੁਲਾਕਾਤਾਂ ਦਾ ਦੌਰ, ਤੇ ਅੱਜ ਅਸੀਂ ਇੱਕ ਮੰਚ ਤੇ ਇਕੱਠੇ ਦੇਖ ਰਹੇ ਹਾਂ ਉਹਨਾਂ ਨੂੰ। ਜੀ
ਜੀ, ਜੀ ਬਿਲਕੁਲ। ਸੋ ਦੇਖੋ ਬਿਲਕੁਲ ਸਹੀ ਤਰੀਕੇ ਦੇ ਨਾਲ ਪ੍ਰਵੀਨ ਹੋਣਾ ਨੇ ਆਪਾਂ ਨੂੰ ਜਿਹੜਾ ਇਹ ਇੱਕ ਹਿਸਾਬ ਦੇ ਨਾਲ ਚਿੱਠਾ ਫਰੋਲ ਕੇ ਦੱਸਿਆ ਹੈ ਵੀ ਜਾਖੜ ਹੋਣਾ ਦਾ ਉਸ ਪਾਸੇ ਵੱਲ ਨੂੰ ਜਾਣ ਦੇ ਕੀ ਜਿਹੜੀਆਂ ਵਜ੍ਹਾਵਾਂ ਜਿਹੜੀਆਂ ਉਹ ਰਹੀਆਂ ਹੋ ਸਕਦੀਆਂ ਨੇ। ਸੋ ਤੁਸੀਂ ਵੀ ਸਰੋਤਿਓ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਸੋ ਇਹ ਹੁਣ ਪ੍ਰਵੀਨ ਜੀ ਜੇ ਆਪਾਂ ਸਿੱਧੂ ਹੁਣਾਂ ਦੀ ਹੁਣ ਅੱਗੇ ਨਾਲ ਹੀ ਜਿਹੜੀ ਗੱਲ ਕਰੀਏ, ਚਲੋ ਪਹਿਲਾਂ ਜਾਖੜ ਹੋਣਾ ਦੀ ਗੱਲ ਦੇ ਵਿੱਚ ਜੇ ਗੱਲ ਕਰਦੇ ਜਾਈਏ, ਕਹਿੰਦੇ ਵੀ ਜਿਹੜੇ ਸਾਬਕਾ PCC ਦੇ ਚੀਫ ਜਿਹੜੇ ਰਹੇ ਆ ਦੁੱਲੋ ਹੁਣੀ ਤੇ ਨਾਲ ਜਿਹੜੇ ਲਾਲ ਸਿੰਘ ਆ, ਉਹ ਦੋਨੋਂ ਜਾਖੜ ਹੋਣਾ ਦੇ ਹੱਕ ਦੇ ਵਿੱਚ ਵੀ ਆਏ ਸੀਗੇ। ਉਹਨਾਂ ਨੇ ਵੀ ਬੋਲਿਆ ਸੀਗਾ ਵੀ ਉਹਨਾਂ ਨੇ ਬਿਆਨ ਦਿੱਤਾ ਸੀ ਵੀ ਕਾਂਗਰਸ ਇੱਕ ਪਰਿਵਾਰ ਵਰਗੀ ਆ ਤੇ ਇਹਨਾਂ ਦੇ ਨਾਲ ਮਸਲੇ ਸੁਲਝਾਉਣੇ ਜਿਹੜੇ ਆ ਉਹ ਚਾਹੀਦੇ ਸੀ, ਬਿਠਾ ਕੇ ਜਿਹੜੀ ਉਹ ਗੱਲ ਕਰਕੇ ਕਰਨੀ ਚਾਹੀਦੀ ਸੀ। ਪਰ ਗੱਲ ਇਹ ਆ ਵੀ ਉਦੋਂ ਤੱਕ ਦੇਰ ਹੀ ਹੋ ਚੁੱਕੀ ਸੀ। ਭਾਜਪਾ ਤੱਕ ਜਿਹੜੇ ਆ ਉਹਨਾਂ ਦੀ ਆਲਰੇਡੀ ਕਹਿ ਲਓ ਵੀ ਇਕਰਾਰ ਉਹਨਾਂ ਦਾ ਜਿਹੜਾ ਉਹ ਹੋ ਗਿਆ ਸੀਗਾ ਸੁਨੀਲ ਜਾਖੜ ਹੋਣਾ ਦਾ। ਹੁਣ ਵਾਕਿਆ ਹੀ ਇਹ ਗੱਲ ਤਾਂ ਹੈਗੀ ਹੋਈ ਆ। ਇਹ ਪਹਿਲੇ ਸਿਆਸਤਦਾਨ ਨਹੀਂ ਆ, ਇਹ ਅਖੀਰਲੇ ਸਿਆਸਤਦਾਨ ਨਹੀਂ ਹੋਣਗੇ ਜਿਨ੍ਹਾਂ ਨੇ ਜਿਹੜੀ ਪਾਰਟੀ ਕਦੀ ਜਿਹੜੀ ਉਹ ਬਦਲੀ ਆ। ਇਹ ਹੁੰਦਾ ਹੀ ਆਉਂਦਾ ਆ। ਪਰ ਇਹ ਆ ਵੀ ਜਿਹੜੀ ਚੀਜ਼ ਤੁਸੀਂ ਯਾਦ ਦਵਾਈ ਆ, ਜ਼ਿਕਰ ਜਿਸ ਦਾ ਕੀਤਾ ਆ ਵੀ ਕੀ ਇਹ ਉਹੀ ਭਾਜਪਾ ਨੂੰ ਉਸੇ ਮੂੰਹ ਦੇ ਨਾਲ ਹੁਣ ਕ੍ਰਿਟਿਕ ਉਹਦੇ ਬਣਨਗੇ, ਉਸ ਦੇ ਵਿੱਚੋਂ ਵੀ ਠੀਕ ਕਰਨ ਦੀ ਗੱਲ ਕਰਨਗੇ ਵੀ ਆਹ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਆ, ਜਾਂ ਉਹ ਸਾਰਾ ਕੁਛ ਅਚਾਨਕ ਜਿਹੜਾ ਹੈ ਉਹ ਇਹਨਾਂ ਨੂੰ ਭੁੱਲ ਜਾਵੇਗਾ। ਸੋ ਸਿਆਸਤਦਾਨ ਦੀਆਂ ਅਸੀਂ ਵਜ੍ਹਾਵਾਂ ਸਮਝਦੇ ਹਾਂ ਵੀ ਜਿਹੜਾ ਵੀ ਕੋਈ ਬਿਆਨ ਦਿੰਦਾ ਹੈ ਉਹ ਇੱਕ ਪਾਰਟੀ ਦੀ ਵਿਚਾਰਧਾਰਾ ਦੇ ਨਾਲ ਦੂਜੀ ਪਾਰਟੀ ਨੂੰ ਜਿਹੜਾ ਥੱਲੇ ਲਾਉਣ ਦੇ ਲਈ ਜਿਹੜਾ ਬਿਆਨ ਦਿੰਦੇ ਆ। ਕੀ ਫਿਰ ਇਹ ਮੰਨਣਾ ਚਾਹੀਦਾ ਆ ਪ੍ਰਵੀਨ ਜੀ ਵੀ ਇਹਨਾਂ ਦੇ ਆਪਣੇ ਨਿੱਜੀ ਵਿਚਾਰ ਨਹੀਂ ਹੁੰਦੇ, ਇਹ ਸਿਰਫ ਤੇ ਸਿਰਫ ਪਾਰਟੀ ਦੀ ਭਾਸ਼ਾ ਹੀ ਜਿਹੜੀ ਆ ਦੂਜੇ ਨੂੰ ਥੱਲੇ ਦਬਾਉਣ ਵਾਲੀ ਭਾਸ਼ਾ ਹੀ ਜਿਹੜੀ ਉਹ ਬੋਲਦੇ ਰਹਿੰਦੇ ਆ? ਇਹਨਾਂ ਦਾ ਆਪਣਾ ਵੀ ਕੋਈ ਇਸ ਹਿਸਾਬ ਦੇ ਨਾਲ ਮਿਆਰ ਰਹਿੰਦਾ ਹੋਊਗਾ ਵੀ ਕੋਈ ਆਪਣੀ ਇਹ ਚੀਜ਼ ਸੋਚ ਰੱਖਦੇ ਨੇ ਇਸ ਹਿਸਾਬ ਨਾਲ? ਨਹੀਂ, ਜਿਹੜੇ ਸਿਆਸੀ ਲੋਕ ਹੁੰਦੇ ਆ ਉਹਨਾਂ ਦਾ ਕੋਈ ਐਥਿਕ ਨਹੀਂ ਬਚਿਆ ਸਿਆਸਤ ਦੇ ਵਿੱਚ। ਸਿਆਸਤ ਦੇ ਕੋਈ ਆਈਡੀਓਲੋਜੀ ਨਹੀਂ ਬਚੀ ਅਸਲ ਦੇ ਵਿੱਚ। ਸਿਆਸਤ ਦੀ ਕੋਈ ਵਿਚਾਰਧਾਰਾ ਨਹੀਂ। ਬੀਜੇਪੀ ਦੀ ਵਿਚਾਰਧਾਰਾ ਜ਼ਰੂਰ ਹੈ ਔਰ ਆਪਣੀ ਉਹ ਏਜੰਡੇ ਨੂੰ ਫੋਲੋ ਵੀ ਕਰ ਰਹੇ ਨੇ। ਉਹਨਾਂ ਦਾ ਏਜੰਡਾ ਜਿਹੜਾ ਵਾ ਕਾਂਗਰਸ ਮੁਕਤ ਭਾਰਤ, ਉਹ ਬੜੇ ਤੇਜ਼ੀ ਦੇ ਨਾਲ ਉਸ ਵੱਲ ਨੂੰ ਵੱਧ ਰਹੇ ਨੇ। ਆਹ ਜਿਹੜੀਆਂ ਅਸੀਂ ਦੇਖਦੇ ਹਾਂ ਕਿ ਨਿੱਤ ਪਟੀਸ਼ਨਾਂ ਪੈਂਦੀਆਂ ਨੇ ਕਿ ਫਲਾਂ ਮਸਜਿਦ ਦੇ ਥੱਲੋਂ ਫਲਾਂ ਮੂਰਤੀ ਨਿਕਲ ਆਈ, ਫਲਾਂ ਤਾਜ ਮਹਿਲ ਥੱਲੇ ਆ ਜੀ, ਇਹ ਕੀ ਆ? ਉਸ ਏਜੰਡੇ ਦਾ ਹੀ ਹਿੱਸਾ ਵਾ ਜਿਹਨੂੰ ਬਹੁ ਗਿਣਤੀ ਸੈਲੀਬ੍ਰੇਟ ਕਰਦੀ ਆ, ਜਿਹਨੂੰ ਹਿੰਦੂ ਵਸੋਂ ਦਾ ਇੱਕ ਬਹੁਤ ਵੱਡਾ ਤਬਕਾ, ਸਾਰੇ ਨਹੀਂ ਕਹਿ ਸਕਦੇ ਪਰ ਬਹੁਤ ਵੱਡੇ ਤਬਕੇ ਦਾ ਸਮਰਥਨ ਹਾਸਲ ਹੈ। ਐਵੇਂ ਥੋੜ੍ਹਾ ਯੂਪੀ ਦੇ ਵਿੱਚ ਰਿਪੀਟ ਹੋਈ ਹੈ ਗਵਰਨਮੈਂਟ। ਤਾਂ ਇਹ ਚੀਜ਼ਾਂ ਨੇ ਅਸਲ ਦੇ ਵਿੱਚ। ਇਹ ਕੀ ਹੈ ਕਿ ਹੁਣ ਸਿਆਸਤ ਦੇ ਵਿੱਚ ਚੋਣਾਂ ਜਿੱਤਣਾ ਇੱਕ ਜ਼ੋਇਆ ਚੰਡੋਕ ਨੇ, ਜ਼ੋਇਆ ਹਸਨ ਨੇ, ਬਹੁਤ ਵੱਡੇ ਰਾਈਟਰ ਨੇ, ਪੋਲੀਟੀਕਲ ਰਾਈਟਰ ਨੇ। ਉਹਨਾਂ ਨੇ ਪਿਛਲੇ ਦਿਨੀ ਇੱਕ ਟਿੱਪਣੀ ਕੀਤੀ, ਬੜੀ ਸੁਲਝੀ ਵੀ ਟਿੱਪਣੀ ਉਹਨਾਂ ਦੀ ਪੋਲਿਟਿਕਸ ਦੇ ਉੱਤੇ। ਉਹ ਕਹਿੰਦੇ ਕਿ ਪੋਲਿਟਿਕਸ ਦੇ ਵਿੱਚ ਚੋਣਾਂ ਜਿੱਤਣਾ ਹੁਣ ਕੋਈ ਮੋਰਾਲ ਦੇ ਦਮ ਤੇ ਨਹੀਂ ਰਿਹਾ। ਹੁਣ ਕੋਈ ਕਿਸੇ ਸੈਲੀਬ੍ਰਿਟੀ ਦੇ ਵਿੱਚ ਇੰਨਾ ਦਮ ਨਹੀਂ ਹੈ ਕਿ ਉਹ ਚੋਣਾਂ ਜਿੱਤ ਲੇ। ਹੁਣ ਚੋਣਾਂ ਨੂੰ ਮੈਨੇਜ ਕਰਨ ਲੱਗਿਆ ਜਾਣ ਲੱਗ ਪਿਆ। ਚੋਣਾਂ ਮੈਨੇਜ ਹੁੰਦੀਆਂ ਨੇ। ਪ੍ਰਸ਼ਾਂਤ ਕਿਸ਼ੋਰ ਵਰਗੇ ਚੋਣ ਰਾਜਨੀਤੀਕਾਰ ਆਉਂਦੇ ਨੇ, ਬਕਾਇਦਾ ਉਹਨਾਂ ਨੂੰ ਹਾਇਰ ਕੀਤਾ ਜਾਂਦਾ ਹੈ ਔਰ ਹਰੇਕ ਜਿਹੜਾ ਨੇਤਾ ਵਾ ਉਹਨੂੰ ਸੈਲੀਬ੍ਰਿਟੀ ਬਣਾਇਆ ਜਾਂਦਾ, ਜਦ ਕਿ ਪਹਿਲਾਂ ਏਦਾਂ ਨਹੀਂ ਹੁੰਦਾ ਸੀਗਾ। ਪਹਿਲਾਂ ਨੇਤਾ ਜਿੱਤਦੇ ਹੁੰਦੇ ਸੀ, ਉਹ ਜਿੱਤਦੇ ਹੁੰਦੇ ਸੀ ਜਿਹੜੇ ਲੋਕਾਂ ਦੇ ਵਿੱਚ ਆਪਣੀ ਗੱਲ ਰੱਖਦੇ ਸੀ ਦਮਦਾਰ ਤਰੀਕੇ ਨਾਲ, ਜਾਂ ਲੋਕ ਸਭਾ ਦੇ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ। ਤੁਸੀਂ ਦੇਖੋ ਕਿ ਇੱਕ ਟਾਈਮ ਸੀ ਜਦੋਂ ਅਕਾਲੀ ਦਲ ਨੇ ਐਮਰਜੈਂਸੀ ਦਾ ਵਿਰੋਧ ਕੀਤਾ ਔਰ ਉਸ ਚੀਜ਼ ਨੇ ਅਕਾਲੀ ਦਲ ਨੂੰ ਬਹੁਤ ਤਕੜਾ ਇੱਕ ਸਮਰਥਨ ਦਿੱਤਾ ਔਰ ਅਕਾਲੀ ਦਲ ਰੀਜ਼ਨਿੰਗ ਜੋ ਖੇਤਰੀ ਪਾਰਟੀਆਂ ਸੀਗੀਆਂ ਉਹਨਾਂ ਦੇ ਵਿੱਚ ਬਹੁਤ ਵੱਡੇ ਉਭਾਰ ਵਜੋਂ ਉੱਭਰਿਆ ਅਕਾਲੀ ਦਲ। ਇੰਦਰਾ ਗਾਂਧੀ ਜਿਸ ਸੇਮ ਪੇਜ ਤੇ ਸੀਗੀ ਜਿਸ ਪੇਜ ਤੇ ਅੱਜ ਨਰਿੰਦਰ ਮੋਦੀ ਆਪਣੇ ਆਪ ਨੂੰ ਮਹਿਸੂਸ ਕਰਦੇ ਆ, ਇਹ ਦੌਰ ਇੰਦਰਾ ਗਾਂਧੀ ਦਾ ਵੀ ਸੀਗਾ ਕਿਸੇ ਟਾਈਮ। ਤਾਂ ਅਕਾਲੀ ਦਲ ਦਾ ਦੇਖੋ ਕਿੱਡਾ ਵੱਡਾ ਕੈਨਵਸ, ਸਿਆਸੀ ਕੈਨਵਸ ਬਣਿਆ। ਉਸ ਤੋਂ ਬਾਅਦ ਕਾਂਗਰਸ ਨੂੰ ਲਗਾਤਾਰ ਹਰਾਉਂਦੀ ਰਹੀ ਅਕਾਲੀ ਦਲ। ਪਰ ਅੱਜ ਕਿੱਥੇ ਆ? ਅੱਜ ਖੇਤਰੀ ਪਾਰਟੀਆਂ ਕਿੱਥੇ ਰਹਿ ਗਈਆਂ ਵਾ? ਅੱਜ ਜਿਹੜੇ ਲੋਕ ਆ, ਅੱਜ ਖੇਤਰੀ ਪਾਰਟੀਆਂ ਨੂੰ ਚਲਾਉਣ ਵਾਲੇ, ਉਹਨਾਂ ਨੂੰ ਫਾਈਲਾਂ ਦਾ ਡਰ ਆ। ਆ ਜਿਹੜੇ ਪੰਜਾਬ ਦੇ ਵਿੱਚ ਲੀਡਰ ਜਾ ਰਹੇ ਨੇ, ਬੀਜੇਪੀ ਨੂੰ ਜੁਆਇਨ ਕਰ ਰਹੇ ਨੇ, ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਨੂੰ ਬੀਜੇਪੀ ਦੇ ਵਿੱਚ ਕੁਝ ਦਿਖਦਾ ਵਾ? ਨਹੀਂ। ਟਿਕਟਾਂ ਦਿਖਦੀਆਂ ਨੇ, ਰਾਜ ਸਭਾ ਦਿਖਦੀ ਹੈ, ਕੁਝ ਨੂੰ ਫਾਈਲਾਂ ਦਾ ਡਰ ਆ। ਮਹਿਲਾ ਵਾਲੇ ਜੇ ਫਾਈਲਾਂ ਦੇ ਡਰੋਂ ਅੰਦਰ ਵੜ ਸਕਦੇ ਆ, ਇਹ ਮਾਤੜ ਬੰਦੇ ਦਾ ਕੀ ਰਾਜ ਜੀ? ਕਿੰਨਾ ਕੁ ਔਕਾਤ ਹੈ ਇਹਨਾਂ ਈਡੀ ਮੂਹਰੇ, ਆਈਟੀ ਮੂਹਰੇ, ਸੀਬੀਆਈ ਮੂਹਰੇ? ਜੀ ਬਿਲਕੁਲ ਪ੍ਰਵੀਨ। ਸੋ ਫਿਰ ਤਾਂ ਜਿਹੜਾ ਸਿੱਧੂ ਸਾਹਿਬ ਨੂੰ ਹੋਈ ਸਜ਼ਾ ਨੂੰ ਤਾਂ ਹੀ ਲੋਕ ਇੱਕ ਪੋਲੀਟੀਕਲ ਵੈਂਡੇਟਾ ਦੇ ਵਜੋਂ ਵੀ ਬਹੁਤ ਲੋਕ ਜਿਹੜਾ ਉਹ ਦੇਖਦੇ ਆ।
ਨੋ ਡਾਊਟ ਜਿਹੜਾ ਪਰਿਵਾਰ ਦੇ ਨਾਲ ਜਿਨ੍ਹਾਂ ਦਾ ਪਰਿਵਾਰ ਦਾ ਜੀ ਚਲਾ ਗਿਆ, ਉਹਨਾਂ ਨੇ ਤਾਂ 3 ਦਹਾਕੇ ਧੱਕੇ ਜਿਹੜੇ ਉਹ ਖਾਧੇ ਆ। ਅਦਾਲਤਾਂ ਦੇ ਵਿੱਚ ਵੀ ਕਿਸੇ ਤਰੀਕੇ ਦਾ ਇਨਸਾਫ ਜਿਹੜਾ ਹੈ ਉਹਨਾਂ ਨੂੰ ਮਿਲੇ, ਪਰ ਇਨਸਾਫ ਦੇਣ ਵਾਲਿਆਂ ਦੇ ਵੀ ਜਿਹੜੇ ਦੋਹਰੇ ਕਿਰਦਾਰ ਆ, ਦੋਹਰੇ ਪਹਿਲੂ ਆ, ਉਹ ਉਸ ਪਰਿਵਾਰ ਨੂੰ ਜਿਹੜੇ ਉਹ ਝੱਲਣੇ ਪਏ ਆ, ਉਹਨਾਂ ਨੂੰ ਉਹ ਦੇਖਣੇ ਪਏ ਹੈਗੇ ਆ। ਸੋ ਇਹ ਬੜੀ ਇੱਕ ਸਥਿਤੀ ਹਾਸੋਹੀਣੀ ਵੀ ਆ, ਗੰਭੀਰ ਵੀ ਜਿਹੜੀ ਉਹ ਲੱਗਦੀ ਆ ਵੀ ਕੀ ਵਾਕਿਆ ਹੀ ਇਹ ਚੀਜ਼ ਸੀਗੀ ਵੀ ਜੇ ਸਿੱਧੂ ਨੂੰ ਸਿਰਫ ਤੇ ਸਿਰਫ ਨੱਥ ਪਾਉਣ ਦੀ ਜਿਹੜੀ ਇਹ ਕੋਸ਼ਿਸ਼ ਆ, ਵੀ ਜਦੋਂ ਉਹਨਾਂ ਦੀ ਆਪਣੀ ਸੱਤਾਧਾਰੀ ਪਾਰਟੀ ਸੀ ਉਦੋਂ ਬੰਦਾ ਬਚ ਜਾਂਦਾ ਆ, ਤੇ ਜਦੋਂ ਵਿਰੋਧੀ ਪਾਰਟੀ 'ਚ ਆ ਜਾਂਦਾ ਆ ਤੇ ਉਹੀ ਕੇਸ ਮੁੜ ਕੇ ਕਿਸ ਤਰੀਕੇ ਦੇ ਨਾਲ ਹੁੰਦਾ ਆ। ਨਾਲੇ ਪਹਿਲੀ ਵਾਰੀ ਤਾਂ ਪ੍ਰਵੀਨ ਜੀ ਹੋਇਆ ਨਹੀਂ ਇੱਥੇ, ਤਾਂ ਇਹ ਆਮ ਵਰਤਾਰਾ ਜਿਹੜਾ ਭਾਰਤ ਵਿੱਚ ਦੇਖਣ ਨੂੰ ਮਿਲਦਾ ਆ। ਜਦੋਂ TRP ਦੇ ਮਾਮਲੇ ਦੇ ਵਿੱਚ ਦੇਖਿਆ ਵੀ ਕਿਸ ਤਰੀਕੇ ਨਾਲ ਰਾਤੋਂ ਰਾਤ ਸੁਪਰੀਮ ਕੋਰਟ ਨੂੰ ਲਾ ਕੇ ਅਰਨਬ ਗੋਸਵਾਮੀ ਵਰਗੇ ਨੂੰ ਜਿਹੜਾ ਆ ਉਹ ਬਾਹਰ ਕੱਢਣ ਦਾ ਜਿਹੜਾ ਪੂਰਾ ਰਾਹ ਬਣਾ ਲਿਆ ਜਾਂਦਾ ਆ। ਛੁੱਟੀ ਵਾਲੇ ਦਿਨ ਵੀ ਜਦੋਂ ਇਹਨਾਂ ਦੇ ਆਪਣੇ ਸਾਥੀਆਂ ਨੂੰ ਕੱਢਣਾ ਹੁੰਦਾ ਤਾਂ ਬੜਾ ਸੋਹਣੀਆਂ ਅਦਾਲਤਾਂ ਲਗਾ ਕੇ ਤੇ ਉਹ ਸਭ ਕੁਛ ਜਿਹੜਾ ਉਹ ਹੋ ਜਾਂਦਾ ਆ, ਤੇ ਜਦੋਂ ਦੂਜਿਆਂ ਦੀ ਗੱਲ ਆਉਂਦੀ ਹੈ ਤੇ ਫਿਰ ਕਿਤੇ ਨਾ ਕਿਤੇ ਕੰਮ ਜਿਹੜਾ ਉਹ ਉਲਟ ਹੋ ਜਾਂਦਾ। ਇਹ ਵਰਤਾਰਾ ਉੱਥੇ ਬੜਾ ਹੀ ਆਮ ਹੁੰਦਾ ਜਾ ਰਿਹਾ, ਜੋ ਕਿ ਇੱਕ ਚੰਗੀ ਗੱਲ ਨਹੀਂ ਹੈਗੀ। ਸੋ ਇਹ ਜ਼ਰੂਰ ਦੇਖਣ ਵਾਲੀ ਗੱਲ ਰਹੇਗੀ ਆਉਣ ਵਾਲੇ ਭਵਿੱਖ ਦੇ ਵਿੱਚ ਵੀ ਸਿੱਧੂ ਹੁਣਾਂ ਦੇ ਨਾਲ ਹੁਣ ਅੱਗੇ ਕੀ ਹੁੰਦਾ। ਸੋ ਮੇਰਾ ਜਿਹੜਾ ਇੱਕ ਪਹਿਲੋਂ ਤੁਹਾਨੂੰ ਸਵਾਲ ਜਿਹੜਾ ਮੈਂ ਕੀਤਾ ਸੀਗਾ ਵੀ ਇਹਦਾ ਨੈਕਸਟ ਸਟੈਪ ਕੀ ਹੋਊਗਾ? ਕੀ ਇਹਨਾਂ ਨੂੰ ਜਲਦ ਜਿਹੜਾ ਜੇਲ੍ਹ ਦੇ ਵਿੱਚ ਲੈ ਕੇ ਜਾਇਆ ਜਾਊਗਾ? ਕੀ ਇਹ ਆਤਮ ਸਮਰਪਣ ਕਰਨਗੇ ਜਾਂ ਕੀ ਹੋਊਗਾ? ਕੀ ਪੰਜਾਬ ਦੀ ਪੁਲਿਸ ਇਹਨਾਂ ਨੂੰ ਲੈ ਕੇ ਜਾਊਗੀ ਜਾਂ ਕੇਂਦਰ ਦੀ ਪੁਲਿਸ ਦਿੱਲੀ ਵਾਲੀ ਜਿਹੜੀ ਉੱਥੋਂ ਆ ਕੇ ਜਿਹੜਾ ਕੰਮ ਕਰੂਗੀ? ਨਹੀਂ ਦੇਖੋ, ਦਿੱਲੀ ਪੁਲਿਸ ਦਾ ਤਾਂ ਕੋਈ ਦਿੱਕਤ ਨਹੀਂ ਹੈ। ਹੁਣ ਕਾਨੂੰਨ ਨੇ ਸਜ਼ਾ ਦਾ ਐਲਾਨ ਕਰ ਦਿੱਤਾ ਔਰ ਇਹਨਾਂ ਨੂੰ ਆਪਣੇ ਆਪ ਨੂੰ ਪੇਸ਼ ਕਰਨਾ ਹੀ ਪੈਣਾ ਪੁਲਿਸ ਦੇ ਸਾਹਮਣੇ। ਔਰ ਉਹਨਾਂ ਨੇ ਜਿਹੜੀ ਗੱਲ ਕਹੀ ਹੈ, ਵਿਲ ਸਬਮਿਟ ਟੂ ਦੀ ਮੈਜੈਸਟੀ ਆਫ ਲਾਅ, ਕਿ ਮੈਂ ਕਾਨੂੰਨ ਦਾ ਸਨਮਾਨ ਕਰਦਾ, ਕਾਨੂੰਨ ਦੀ ਆਗਿਆ ਦਾ ਪਾਲਣ ਕਰਾਂਗਾ। ਮਤਲਬ ਵਿਲ ਸਬਮਿਟ ਦ ਮੈਜੈਸਟੀ ਟੂ ਆਫ ਦੀ ਲਾਅ, ਸਬਮਿਟ ਟੂ ਦੀ ਮੈਜੈਸਟੀ ਆਫ ਦੀ ਲਾਅ। ਤਾਂ ਇਹ ਬਹੁਤ ਵੱਡੀ ਟਿੱਪਣੀ ਆ। ਕਿਆਸ ਰਾਈਆਂ ਜਾਂ ਜਿਹੜੀਆਂ ਉਹਨਾਂ ਨੇ ਰੀਸੈਂਟਲੀ ਇੰਟਰਵਿਊਜ਼ ਦਿੱਤੀਆਂ ਨੇ ਉਹਨਾਂ ਦੇ ਵਿੱਚ ਤਾਂ ਕੋਈ ਉਹਨਾਂ ਨੇ ਅਗਲਾ ਕਾਨੂੰਨੀ ਰਾਹ ਅਖਤਿਆਰ ਕਰਨ ਦੀ ਹਾਲੇ ਤੱਕ ਕੋਈ ਗੱਲ ਨਹੀਂ ਕਹੀ ਆ। ਲੱਗਦਾ ਇਹੀ ਹੈ ਵੀ ਜਿਹਦੇ ਨਾਲ ਚੋਣ ਲੜੀ ਆ ਮਜੀਠੀਆ ਨਾਲ, ਉਹ ਇਸ ਵੇਲੇ ਪਟਿਆਲਾ ਜੇਲ੍ਹ ਦੇ ਵਿੱਚ ਨੇ ਤੇ ਪਟਿਆਲੇ ਦੇ ਵਿੱਚ ਹੀ ਇਹਨਾਂ ਦੇ ਬਾਰੇ ਸੁਣਨ ਦੇ ਵਿੱਚ ਆ ਰਿਹਾ ਕਿ ਪਟਿਆਲੇ ਜਿਹੜਾ ਵਾ ਸਰੈਂਡਰ ਕਰ ਸਕਦੇ ਨੇ। ਬਾਕੀ ਜਿਹੜੇ ਹਰ ਇੱਕ ਬੰਦਾ ਜਿਹੜਾ ਸੈਲੀਬ੍ਰਿਟੀ ਹੁੰਦਾ ਉਹਦੇ ਕੋਲੇ ਆਲੇ ਦੁਆਲੇ ਇੱਕ ਕਾਨੂੰਨੀ ਮਾਹਰਾਂ ਦਾ ਇੱਕ ਜਿਹੜਾ ਸਲਾਹਕਾਰਾਂ ਦਾ ਕਹਿ ਲਓ, ਸਿਆਸੀ ਸਲਾਹਕਾਰਾਂ ਦਾ ਤੇ ਕਾਨੂੰਨੀ ਮਾਹਰਾਂ ਦਾ ਇੱਕ ਘੇਰਾ ਜ਼ਰੂਰ ਹੁੰਦਾ। ਤਾਂ ਉਹਨਾਂ ਦੇ ਨਾਲ ਉਹ ਰਾਏ ਕਰਦੇ ਕਿ ਜੇਕਰ ਮੈਂ ਆਹ ਸਟੈਪ ਲੈਣਾ ਵਾ ਤੇ ਆਹ ਸਟੈਪ ਮੈਨੂੰ ਕਿਤੇ ਘਾਤਕ ਤਾਂ ਨਹੀਂ, ਜਿਹੜਾ ਮਾਰੂ ਤਾਂ ਨਹੀਂ ਸਾਬਤ ਹੋਊਗਾ। ਪਰ ਜੇਲ੍ਹ ਨੇ ਲੋਕਾਂ ਨੂੰ ਬਣਾਇਆ ਵਾ। ਤੁਸੀਂ ਦੇਖੋ JP ਅੰਦੋਲਨ ਵਾਲੇ ਜਿੰਨੇ ਬੰਦੇ ਸੀਗੇ, ਲਾਲੂ ਪ੍ਰਸਾਦ ਯਾਦਵ, ਨਿਤਿਸ਼, ਉਹ ਸਾਰੇ ਜੇਲ੍ਹ ਦੇ ਵਿੱਚੋਂ ਹੀ ਹੋ ਕੇ ਗੁਜ਼ਰੇ ਤੇ ਇੱਕ ਟਾਈਮ ਕੌਮੀ ਪੋਲਿਟਿਕਸ ਦੇ ਵਿੱਚ ਧੁਰਾ ਬਣੇ। ਨਿਤਿਸ਼ ਅੱਜ ਮੁੱਖ ਮੰਤਰੀ ਨੇ, ਲਾਲੂ ਪ੍ਰਸਾਦ ਯਾਦਵ ਰਹਿ ਚੁੱਕੇ ਨੇ। ਇਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਕਦੇ ਜੇਲ੍ਹਾਂ ਦੇ ਵਿੱਚ ਗਏ, ਉਸ ਤੋਂ ਬਾਅਦ ਬੜੇ ਧੜੱਲੇ ਦੇ ਨਾਲ ਬਾਹਰ ਆਉਂਦੇ ਨੇ। ਅਮਿਤ ਸ਼ਾਹ ਜਿਹੜੇ ਅੱਜ ਦੇ ਗ੍ਰਹਿ ਮੰਤਰੀ ਨੇ, ਜੇਲ੍ਹ ਦੇ ਵਿੱਚ ਜਾ ਕੇ ਆਏ ਨੇ। ਸੋ ਇਹ ਨਹੀਂ ਹੈ ਕਿ ਕਿਸੇ ਵੀ ਪੋਲੀਟੀਕਲ ਬੰਦੇ ਦਾ ਜੇਲ੍ਹ ਜਾਣਾ ਉਹਦਾ ਐਂਡ ਹੋ ਜਾਂਦਾ ਹੈ। ਈਵਨ ਲੋ ਕਿ ਅੱਜ ਵੀ ਜਿਹੜੇ ਪੋਲਿਟਿਕਸ ਦੇ ਵਿੱਚ ਅੱਜ ਵੀ ਜਿਹੜੇ ਲੋਕ ਨੇ, ਇਹ ਵੀ ਕਿਸੇ ਨਾ ਕਿਸੇ ਤਰੀਕੇ, ਕਈ ਲੋਕ ਨੇ ਜਿਹੜੇ ਚਿਹਰੇ ਨੇ ਜਿਹੜੇ ਜੇਲ੍ਹ ਦੀ ਹਵਾ ਖਾ ਚੁੱਕੇ ਨੇ। ਪਰ ਇਹ ਜ਼ਰੂਰ ਤੁਹਾਡਾ ਸਵਾਲ ਅਹਿਮ ਆ ਕਿ ਕੀ 1 ਸਾਲ ਸਿੱਧੂ ਲਈ ਪ੍ਰੀਖਿਆ? ਇਸ ਸਿੱਧੂ ਦੇ ਕਿਰਦਾਰ, ਉਹਨਾਂ ਦੀ ਹਸਤੀ ਤੇ ਡਿਪੈਂਡ ਹੈ ਕਿ ਕੀ ਸਿੱਧੂ ਹੁਣ ਤੱਕ ਸੱਤਾ ਲਈ ਲੜ ਰਹੇ ਸੀਗੇ? ਕਿ ਸਿੱਧੂ ਹੁਣ ਜੇਲ੍ਹ ਦੇ ਵਿੱਚੋਂ ਪਾਵਰਫੁਲ ਹੋ ਕੇ ਨਿਕਲਣਗੇ? ਕਿ ਸਿੱਧੂ ਦਾ ਪੰਜਾਬ ਏਜੰਡਾ ਸਿਰਫ ਉਹਨਾਂ ਦੀ ਸੱਤਾ ਪ੍ਰਾਪਤੀ ਤੱਕ ਹੀ ਸੀਗਾ ਜਾਂ ਪੰਜਾਬ ਏਜੰਡਾ ਅੱਗੇ ਕੰਟੀਨਿਊ ਰੱਖਣਗੇ? ਕੀ ਕੰਟੀਨਿਊ ਰੱਖਣਗੇ ਤਾਂ ਕੀ ਕਾਂਗਰਸ ਦੇ ਵਿੱਚੋਂ ਹੀ ਰੱਖਣਗੇ ਜਾਂ ਆ ਕੇ ਖੇਤਰੀ ਪਾਰਟੀ ਬਣਾ ਲੈਣਗੇ? ਕਿਉਂਕਿ ਬਹੁਤ ਸਾਰੇ ਲੋਕਾਂ ਦਾ ਐਂਡ ਹਸ਼ਰੋ ਦੇਖ ਚੁੱਕੇ ਨੇ ਕਾਂਗਰਸ ਦੇ ਵਿੱਚ। ਕਾਂਗਰਸ ਕੋਲੇ ਜਗਮੀਤ ਬਰਾੜ ਵਰਗੇ ਲੋਕ ਸੀਗੇ ਕਿਸੇ ਟਾਈਮ ਜਿਹੜੇ ਆਵਾਜ਼ੇ ਪੰਜਾਬ ਦੇ ਨਾਲ ਨਵਾਜ਼ੇ ਗਏ। ਕਾਂਗਰਸ ਕੋਲੇ ਕੈਪਟਨ ਅਮਰਿੰਦਰ ਸਿੰਘ ਵਰਗੇ ਸੀਗੇ ਜਿਨ੍ਹਾਂ ਨੇ 78 ਸੀਟਾਂ ਲਿਆ ਕੇ ਦਿੱਤੀਆਂ। ਸੁਨੀਲ ਜਾਖੜ ਵਰਗੇ ਸੀਗੇ ਜਿਹੜੇ ਸਾਰੇ ਫਿਰਕਿਆਂ ਦੇ ਵਿੱਚ, ਸਾਰੇ ਭਾਈਚਾਰਿਆਂ ਦੇ ਵਿੱਚ ਐਕਸੈਪਟੇਬਲ ਸੀਗੇ। ਉਹਨਾਂ ਦੀ ਇੱਜ਼ਤ ਸੀ, 65 ਸੀਗੀ ਸਾਰੇ ਲੋਕਾਂ ਦੇ ਵਿੱਚ। ਔਰ ਪੰਜਾਬੀਅਤ ਦੀ ਗੱਲ ਕਰਦੇ ਰਹੇ। ਇਹ ਗੱਲ ਇੱਥੇ ਤੁਹਾਨੂੰ ਥੋੜੀ ਜਿਹੀ ਖੁੱਲ੍ਹ ਦਿਲੀ ਨਾਲ ਕਹਿਣੀ ਪੈਣੀ ਆ ਕਿ ਉਹਨਾਂ ਨੇ ਕਦੇ ਵੀ ਐਜ਼ ਏ ਹਿੰਦੂ ਲੀਡਰ ਆਪਣੇ ਆਪ ਨੂੰ ਪ੍ਰੈਜ਼ੈਂਟ ਨਹੀਂ ਕੀਤਾ। ਉਹਨਾਂ ਨੇ ਸਮੁੱਚੇਤਾ ਦੀ ਗੱਲ ਕੀਤੀ, ਉਹਨਾਂ ਨੇ ਪੈਨ ਪੰਜਾਬ ਹੋ ਕੇ ਗੱਲ ਕੀਤੀ ਹੈ। ਤਾਂ ਕੀ ਸਿੱਧੂ ਸਾਹਿਬ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਵੱਲੋਂ ਕਾਂਗਰਸ ਦੇ ਵਿੱਚੋਂ ਹੀ ਆਪਣੇ ਆਪ ਨੂੰ ਸਿਆਸੀ ਚਿਹਰਾ ਦੇਖਣਗੇ, ਜਾਂ ਕੀ ਕਾਂਗਰਸ ਨੂੰ ਲੱਗਦਾ ਕਿ ਹੁਣ ਸਿੱਧੂ ਬਿਨਾਂ ਸਰ ਸਕਦਾ
5 ਸਾਲ ਉਹਨਾਂ ਕੋਲੇ ਸੱਤਾ ਤਾਂ ਹੈ ਨਹੀਂ। ਤਾਂ ਇਹ ਚੀਜ਼ਾਂ ਬੜੀਆਂ ਨੇ। ਕਾਂਗਰਸ ਨੂੰ ਚਾਹੀਦੇ ਸੀ ਕਿ ਸਿੱਧੂ ਸਾਹਿਬ ਦੂਜੇ ਦੇ ਹਿੱਸਿਆਂ ਦੇ ਵਿੱਚ ਪ੍ਰਚਾਰ ਕਰਨ ਦੇ ਲਈ। ਗੁਜਰਾਤ ਇਲੈਕਸ਼ਨ ਆ, ਆਪਾਂ ਦੇਖਦੇ ਹਾਂ ਹੁਣ ਹਿਮਾਚਲ ਦੇ ਵਿੱਚ ਚੋਣਾਂ ਨੇ, ਤਾਂ ਬਹੁਤ ਚੀਜ਼ਾਂ ਨੇ। ਔਰ ਇਕੱਲੇ ਸਿੱਧੂ ਦੇ ਪ੍ਰੋਸਪੈਕਟ ਤੋਂ ਨਹੀਂ ਦੇਖ ਸਕਦੇ ਅਸੀਂ। ਆਉਣ ਵਾਲੇ ਟਾਈਮ ਦੇ ਵਿੱਚ ਬੀਜੇਪੀ ਪੰਜਾਬ ਦੇ ਵਿੱਚ ਕਿਵੇਂ ਪੈਰ ਪਸਾਰ ਰਹੀ ਆ, ਔਰ ਵੱਡੇ ਖੁੰਡ ਉਹਨਾਂ ਨੇ ਜਿਹੜੇ ਪੰਜਾਬ ਦੀ ਸਿਆਸਤ ਦੇ ਵਿੱਚ 4 ਮਰਤਬਾ ਔਰ ਸਪੋਰਟਸ ਮਿਨਿਸਟਰ ਰਹੇ ਨੇ ਰਾਣਾ ਗੁਰਜੀਤ, ਇੱਕੋ ਝਟਕੇ ਦੇ ਵਿੱਚ ਉਹਨਾਂ ਨਾਲ ਚਲੇ ਗਏ। ਰਾਣਾ ਗੁਰਮੀਤ ਸੌਰੀ, ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ, ਇਸੇ ਤਰ੍ਹਾਂ ਢੀਂਡਸਾ ਪਰਿਵਾਰ ਭਾਵਾਂ ਦੀ ਗੱਠਜੋੜੀ ਰਿਹਾ, ਇਸੇ ਤਰ੍ਹਾਂ ਫਤਿਹ ਜੰਗ ਬਾਜਵਾ ਪਰਿਵਾਰ ਦੀ ਬਹੁਤ ਪੁਰਾਣੀ ਪੈਠ ਆ। 13 ਟਿਕਟਾਂ ਮਿਲੀਆਂ ਨੇ ਕਾਂਗਰਸ ਵੱਲੋਂ, ਔਰ ਦੂਜੀ ਪੀੜ੍ਹੀ ਉਹਨਾਂ ਦੀ ਲਗਾਤਾਰ ਫੋਲੋ ਕਰ ਰਹੀ ਹੈ, ਜਿਹੜੀ ਅਸਲ ਕਿ ਤਾਂ ਤੀਜੀ ਹੋ ਜਾਣੀ ਆ, ਸਿਕਿਉਰਟੀਆਂ ਦਾ ਤੀਜੀ ਪੀੜ੍ਹੀ ਵੀ ਲਈ ਬੈਠੀ ਆ। ਪਰ ਦੇਖੋ ਵੱਡੇ ਥੰਮ ਜਿਹੜੇ ਆ ਉਹ ਸਿੱਟ ਰਹੀ ਆ ਬੀਜੇਪੀ ਕਾਂਗਰਸ ਦੇ ਪੰਜਾਬ ਦੇ ਵਿੱਚ, ਔਰ ਜਿਹਦੇ ਚ 70% ਕਾਂਗਰਸ ਆਪ ਜ਼ਿੰਮੇਵਾਰ ਆਪਾਂ ਕਹਿ ਸਕਦੇ ਹਾਂ ਜੀ। ਸੋ ਭਵਿੱਖ ਇਹਨਾਂ ਦਾ ਡਾਵਾਂਡੋਲ ਆ। ਕਿਤੇ ਨਾ ਕਿਤੇ ਉਹੀ ਚਿਹਰੇ ਜਿਹੜੇ ਆਪਾਂ ਨੂੰ ਕਹਿ ਲਓ ਵੀ ਕਾਂਗਰਸ ਦੇ ਵਿੱਚ ਨਜ਼ਰ ਆਉਂਦੇ ਸੀਗੇ, ਹੁਣ ਆਪਾਂ ਕਹਿ ਸਕਦੇ ਹਾਂ ਵੀ ਕੁਛ ਉਹ ਚਿਹਰੇ ਜਿਹੜੇ ਹੁਣ ਭਾਜਪਾ ਦੇ ਵਿੱਚ ਨਜ਼ਰ ਆਉਣਗੇ। ਪੁਰਾਣੇ ਮਜੇ ਸਿਆਸਤਦਾਨ ਪੰਜਾਬ ਦੇ ਹੁਣ ਭਾਜਪਾ ਦਾ ਕਮਰ ਖਿਲਾਉਣ ਨੂੰ ਜਿਹੜੇ ਉਹ ਫਿਰਨਗੇ। ਭਾਜਪਾ ਪੰਜਾਬ ਪ੍ਰਤੀ ਕਿੱਦਾਂ ਦਾ ਜਿਹੜਾ ਉਹ ਰਵੱਈਆ ਜਿਹੜਾ ਉਸਦਾ ਰਿਹਾ ਹੈਗਾ ਹੁਣ ਤੱਕ ਦਾ, ਏਡੇ ਵੱਡੇ ਲੀਡਰ ਲੈ ਕੇ ਆਉਣ ਤੋਂ ਬਾਅਦ ਦੇ ਵਿੱਚ ਕੀ ਵਾਕਿਆ ਪੈਰ ਜਮਾਉਣ ਦੇ ਕਾਬਲ ਹੋਊਗੀ? ਕਿਉਂਕਿ ਲੋਕਾਂ ਦੇ ਵਿੱਚ ਭਾਜਪਾ ਦੀ ਕਦਰ ਨਹੀਂ ਆ। ਇਹ ਵੀ ਜਿਹੜਾ ਭਾਜਪਾ ਨੂੰ ਜਿਹੜਾ ਉਹ ਨਾਲ ਦੇ ਨਾਲ ਮੰਨਣਾ ਪੈਣਾ ਹੈ, ਉਹਨਾਂ ਨੂੰ ਉਹ ਦੇਖਣਾ ਪੈਣਾ। ਲੋਕ ਭਾਜਪਾ ਨੂੰ ਚੰਗਾ ਨਹੀਂ ਸਮਝਦੇ। ਕੀ ਅਜਿਹੇ ਲੀਡਰ ਉੱਥੇ ਜਾ ਕੇ ਆਪਣਾ ਸਿਆਸੀ ਸੁਸਾਈਡ ਤਾਂ ਨਹੀਂ ਕਰ ਰਹੇ ਹੈਗੇ? ਖਾਸ ਕਰਕੇ ਜੇ ਆਪਾਂ ਪੰਜਾਬ ਦੇ ਪ੍ਰਪੇਖ ਤੋਂ ਜੇ ਉਹ ਗੱਲ ਕਰਦੇ ਜਾਈਏ। ਸੋ ਲੈਟਸ ਸੀ ਜਿਹੜਾ ਉਹ ਕੀ ਬਣਦਾ ਹੈਗਾ ਆ, ਕਿੱਦਾਂ ਦੀ ਜਿਹੜੀ ਹੋਊਗੀ। ਪਰ ਕਾਂਗਰਸ ਦੇ ਹਾਲਾਤ ਬਹੁਤੇ ਜਿਹੜੇ ਉਹ ਚੰਗੇ ਨਹੀਂ ਆ। ਇੱਕ ਜਿਹੜੀ ਜ਼ਰੂਰ ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ, ਕਾਂਗਰਸ ਇੱਥੇ ਤੱਕ ਕਿੱਦਾਂ ਪਹੁੰਚੀ। ਗਾਂਧੀ ਪਰਿਵਾਰ ਦੇ ਚਾਪਲੂਸਾਂ ਦੀ ਕਹਾਣੀ ਦੇ ਉੱਤੇ ਵਿਸ਼ੇਸ਼ ਰਿਪੋਰਟ ਪੰਜਾਬੀ ਰੇਡੀਓ USA ਦੇ YouTube ਤੇ Facebook ਚੈਨਲ ਦੇ ਉੱਤੇ ਆ ਚੁੱਕੀ ਹੈਗੀ ਆ। ਉਹ ਤੁਸੀਂ ਜਿਹੜਾ ਉਹ ਦੇਖਣਾ ਨਾ ਭੁੱਲਿਓ। ਕੀ ਕੁਛ ਜਿਹੜਾ ਉਹ ਹੋਊਗਾ, ਇਹ ਦੇਖਣ ਵਾਲੀ ਗੱਲ ਆ। ਉਧਰ ਜਾਂਦੇ ਜੇ ਪ੍ਰਵੀਨ ਜੀ ਆਪਾਂ ਗੱਲ ਕਰ ਲਈਏ, ਕਾਂਗਰਸ ਦੇ ਮਿਰਜ਼ਾ ਗਾਲਿਬ ਜਿਹੜੇ ਮਨਪ੍ਰੀਤ ਜਿਹੜੇ ਆ, ਉਹ ਵੀ ਬੜੀ ਚੁੱਪੀ ਜੀ ਵੱਟੀ ਬੈਠੇ ਆ। ਉਹ ਵੀ ਭਾਜਪਾ ਜਾਣਗੇ ਜਾਂ ਕਿੱਧਰ ਜਾਣਗੇ, ਤੁਹਾਨੂੰ ਕੀ ਲੱਗਦਾ? ਨਹੀਂ ਦੇਖੋ, ਮਨਪ੍ਰੀਤ ਬਾਦਲ ਜਿਹੜੇ ਆ ਉਹ ਬੜੇ ਘਾਗ ਸਿਆਸਤਦਾਨ ਨੇ। ਉਹਨਾਂ ਨੇ ਕਦੇ ਵੀ ਖੁੱਲ ਕੇ ਉਹਨਾਂ ਨੇ ਕਦੇ ਟਿੱਪਣੀ ਨਹੀਂ ਕੀਤੀ। ਤੁਸੀਂ ਦੇਖੋ ਚੁੱਪ ਸਿਆਸਤਦਾਨ ਨੇ ਫਿਰ ਕਹਿ ਸਕਦੇ ਹਾਂ। ਹਾਂਜੀ ਬਿਲਕੁਲ। ਔਰ ਚੁੱਪ ਜਿਹੜੇ ਬੰਦੇ ਹੁੰਦੇ ਆ ਨਾ, ਉਹ ਖਤਰਨਾਕ ਹੁੰਦੇ ਆ। ਮੀਸਣੇ ਹਾਂਜੀ ਉਸ ਕੈਟਾਗਰੀ ਦੇ ਵਿੱਚ ਰੱਖ ਸਕਦੇ ਹੋ ਤੁਸੀਂ ਦੇਖੋ ਵੀ ਕਾਂਗਰਸ 'ਚ ਕਿੰਨਾ ਕੁਛ ਹੋਇਆ। ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ, ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਇਆ, ਸੁਨੀਲ ਜਾਖੜ ਚਲੇ ਗਏ, ਔਰ CM ਦੇ ਫੇਸ ਤੇ ਬਹੁਤ ਸਾਰੀਆਂ ਚੀਜ਼ਾਂ ਆਈਆਂ। ਅੰਬਿਕਾ ਸੋਨੀ ਨੂੰ ਇਨਵੋਲਵ ਹੋਈ, ਉਹ ਕਹਿੰਦੀ ਕਿ ਹਿੰਦੂ ਚਿਹਰਾ ਨਹੀਂ ਬਣਾਉਣਾ ਚਾਹੀਦਾ। ਇੱਕ ਵੀ ਟਿੱਪਣੀ ਮਨਪ੍ਰੀਤ ਬਾਦਲ ਨੇ ਨਹੀਂ ਕੀਤੀ। ਨਵਜੋਤ ਸਿੱਧੂ ਪ੍ਰਧਾਨ ਬਣੇ, ਉਹਨਾਂ ਦੇ ਘਰੇ ਗਏ, ਚੁੱਪ ਚੁਪੀਤੇ ਜੱਫੀ ਪਾ ਕੇ ਆ ਗਏ। ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ, ਕਹਿੰਦਾ ਮੇਰਾ ਛੋਟਾ ਭਰਾ ਹੈ, ਘਰ ਦਾ ਨੀਂਹ ਪੱਥਰ ਚੰਨੀ ਤੋਂ ਰਖਵਾ ਲਿਆ ਸੱਦ ਕੇ। ਚਲੋ, ਤੇ ਫਾਈਨਾਂਸ ਮਿਨਿਸਟਰੀ ਪੱਕੀ ਸੀ ਉਹਨਾਂ ਦੀ, ਉਹਨੂੰ ਕਿਸੇ ਨੇ ਹੱਥ ਨਹੀਂ ਸੀ ਪਾਉਣਾ, ਔਰ ਹਿੱਲੀ ਵੀ ਨਹੀਂ। ਮਨਪ੍ਰੀਤ ਬਾਦਲ ਮੌਕਾ ਵਿਚਾਰਨ ਲੱਗੇ ਬੜਾ ਟਾਈਮ ਨਹੀਂ ਲਾਉਂਦੇ। PPP ਬਣਾਈ, ਜਦੋਂ ਪਤਾ ਲੱਗਿਆ 2012 ਦੀਆਂ ਚੋਣਾਂ 'ਚ ਹਸ਼ਰ ਮਾੜਾ ਹੋਇਆ। 14 ਦਾ ਇਲੈਕਸ਼ਨ ਦੇਖਿਆ, ਉਸ ਤੋਂ ਬਾਅਦ 17 ਤੋਂ ਪਹਿਲਾਂ ਕਾਂਗਰਸ ਦੇ ਵਿੱਚ ਮਰਜ ਕਰ ਲਿਆ ਆਪਣੇ ਆਪ ਨੂੰ। ਔਰ ਜਿਹੜੇ ਕਾਮਨ ਫਰੈਂਡ ਨੇ ਕੁਛ ਮਨਪ੍ਰੀਤ ਬਾਦਲ ਤੇ ਰਾਹੁਲ ਗਾਂਧੀ ਦੇ, ਇਸੇ ਕਰਕੇ ਗਾਂਧੀ ਪਰਿਵਾਰ ਦੇ ਵਿੱਚ ਜਿਹੜੀ ਆ ਉਹਨਾਂ ਲਈ ਇੱਕ ਵਿਸ਼ੇਸ਼ ਡੋਰ ਰਾਹੀਂ ਐਂਟਰੀ ਆ। ਹਾਲਾਂਕਿ ਜਿਹੜੇ ਦੂਜੇ ਲੀਡਰ ਆ ਨਾ, ਉਹ ਵਾਇਆ ਇੱਕ ਪ੍ਰੋਸੈਸ ਜਾਂਦੇ ਨੇ। ਜਿਹੜੇ ਕਾਂਗਰਸ ਦੇ ਇੱਥੇ ਹੋਰ ਵੱਡੇ ਲੀਡਰ ਨੇ, ਉਹ ਜੀ ਕਹਿੰਦੇ ਨੇ ਪ੍ਰਧਾਨ ਸਾਹਿਬ ਨੂੰ ਮਿਲਣਾ, ਫਲਾਣੇ ਨੂੰ ਮਿਲਣਾ। ਇਹਨਾਂ ਨੂੰ ਇੱਕ ਬੈਕਡੋਰ ਰਾਹੀਂ ਵੀ ਐਂਟਰੀ ਹੈਗੀ ਕਿ ਕਾਮਨ ਫਰੈਂਡ ਆ ਇਹਨਾਂ ਦੇ, ਰਾਹੁਲ ਗਾਂਧੀ ਦੇ, ਮਨਪ੍ਰੀਤ ਬਾਦਲ ਦੇ। ਤਾਂ ਉਹਨਾਂ ਦੇ ਰਾਹੀਂ ਇਹਨਾਂ ਨੂੰ ਐਵੇਂ ਨਹੀਂ ਫਾਈਨਾਂਸ ਮਿਨਿਸਟਰੀ ਬਣੀ, ਐਵੇਂ ਨਹੀਂ ਮਰਜਿੰਗ ਹੋਈ। ਹਾਲਾਂਕਿ ਇਹਨਾਂ ਨੇ ਜਦੋਂ ਮਰਜਿੰਗ ਕੀਤੀ ਉਦੋਂ ਬਹੁਤ ਵੱਡੀਆਂ ਗੱਲਾਂ ਕੀਤੀਆਂ। ਤਾਂ ਉਹਨਾਂ ਨੇ ਹੁਣ ਮਾਊਥ ਪੀਸ ਰੱਖਿਆ ਜੈਜੀਤ ਜੌਲ, ਜੋ ਜਿਹਨੂੰ ਕਹਿ ਦਿੰਦੇ ਆ। ਜੋ ਬੋਲ ਰਿਹਾ ਹੁੰਦਾ, ਉਹਦੀ ਆਪਣੀ ਕੋਈ ਸਕ੍ਰਿਪਟ ਨਹੀਂ ਹੁੰਦੀ। ਉਹ ਇੱਕ ਨਾਨ ਪੋਲੀਟੀਕਲ ਬੰਦਾ ਵਾ। ਐਲੀਗੇਸ਼ਨ ਉਹ ਤੇ ਬੜੇ ਸੰਗੀਨ ਲੱਗੇ ਆ, ਪਰ ਉਹ ਕਿਹਾ ਜਾਂਦਾ ਕਿ ਇਨਡਾਇਰੈਕਟਲੀ ਮਨਪ੍ਰੀਤ ਬਾਦਲ ਬੋਲ ਰਿਹਾ ਉਹਦੇ ਰਾਹੀਂ ਜੀ। ਤਾਂ ਜਿਵੇਂ ਕਹਿੰਦੇ ਨੇ ਨਾ, ਘੁੰਮਣ ਘਮਾਉਣ ਨੂੰ ਤਾਂ ਥਾਰ ਰੱਖੀ ਹੈ, ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ। ਉਹ ਪਟਾਕੇ ਪਾਉਣ ਨੂੰ ਹੀ ਰੱਖਿਆ ਅਸਲ ਦੇ ਵਿੱਚ। ਜਾਉਂਦਾ ਤਾਂ ਰੱਖਿਆ ਇੰਟਰਵਿਊ ਕਰਨ ਨੂੰ, ਜੋ ਰੱਖਿਆ ਆ ਪਟਾਕੇ ਪਾਉਣ ਨੂੰ ਹੈ। ਤਾਂ ਉਹ ਜਿਹੜੀ ਚੀਜ਼ ਆ, ਇਹ ਜਿਹੜੇ ਸਿਆਸੀ ਲੋਕ ਹੁੰਦੇ ਆ, ਮੌਸਮ ਦੇ ਬੜੇ ਮਾਹਰ ਹੁੰਦੇ ਆ। ਜੇ ਕਿਤੇ
ਆਉਣ ਵਾਲੇ ਟਾਈਮ ਦੇ ਵਿੱਚ 2024 ਦੇ ਵਿੱਚ ਬੀਜੇਪੀ ਰਿਪੀਟ ਕਰਦੀ ਆ, 2027 ਚ ਇਲੈਕਸ਼ਨ ਹੋਣਾ ਹਜੇ ਪੰਜਾਬ ਦੇ ਵਿੱਚ, ਜੀ ਤਾਂ ਤੁਸੀਂ ਬਹੁਤ ਵੱਡੇ ਚਿਹਰਿਆਂ ਨੂੰ ਕਮਲ ਦੇ ਫੁੱਲ ਦੇ ਵਿੱਚ ਦੇਖੋਗੇ। ਇਹ ਗੱਲ ਆਪਾਂ ਠੋਕ ਕੇ ਕਹਿ ਸਕਦੇ ਹਾਂ, ਬਹੁਤ ਵੱਡੇ, ਖਾਸ ਕਰਕੇ ਜਿਨ੍ਹਾਂ ਦੇ ਲੂਪ ਹੋਲਸ ਹੈਗੇ ਆ, ਖਾਸ ਕਰਕੇ ਜਿਨ੍ਹਾਂ ਦੀਆਂ ਕਮਜ਼ੋਰੀਆਂ, ਜਿਨ੍ਹਾਂ ਦੇ ਕਾਰੋਬਾਰ ਇੰਟਰਸਟੇਟ ਹੈ ਜਾਂ ਇੰਟਰਨੈਸ਼ਨਲ ਹੀ ਹੈ, ਉਹ ਤਾਂ ਅੱਧੇ ਸਕਿੰਟ ਦੇ ਵਿੱਚ ਸਰੈਂਡਰ ਕਰਦੇ ਦਿਖਣਗੇ ਤੁਹਾਨੂੰ। ਜੀ 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 ਬਿਲਕੁਲ। ਸੋ ਸਰੋਤਿਓ, ਇੱਥੇ ਹੀ ਹੁਣ ਆਪਾਂ ਆਪਣੇ ਇਸ ਪ੍ਰੋਗਰਾਮ ਨੂੰ ਸਮੇਟਦੇ ਹਾਂ। ਸਾਂਝੀ ਸਾਥ ਦੀ ਜਿਹੜੀ ਉਹ ਸਮਾਪਤੀ ਇੱਥੇ ਜਿਹੜੀ ਉਹ ਕਰਦੇ ਹਾਂ। ਸੋ ਅੱਜ ਆਪਾਂ ਵਿਚਾਰ ਕੀਤੀ ਆ ਸਿੱਧੂ ਹੁਣਾਂ ਦੇ ਅੰਦਰ ਜਾਣ ਦੀ, ਜਾਖੜ ਹੁਣਾਂ ਦੇ ਬਾਹਰ ਜਾਣ ਦੀ, ਤੇ ਬਾਦਲ ਹੁਣਾਂ ਦੇ ਚੁੱਪ ਰਹਿਣ ਦੀ। ਸੋ ਕਾਂਗਰਸ ਦਾ ਹਸ਼ਰ ਕੀ ਹੋ ਰਿਹਾ ਆ, ਉਸ ਗਾਂਧੀ ਪਰਿਵਾਰ ਦੀ ਜਿਹੜੀ ਉਹ ਸਪੈਸ਼ਲ ਰਿਪੋਰਟ ਆ ਉਹ ਦੇਖਣਾ ਨਾ ਭੁੱਲਿਓ। ਕਿਤੇ ਨਾ ਕਿਤੇ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਮੁੱਢ ਅੱਜ ਤੋਂ ਨਹੀਂ, ਕਈ ਦਹਾਕਿਆਂ ਤੋਂ ਜਿਹੜਾ ਹੈ ਉਹ ਹੌਲੀ ਹੌਲੀ ਵੱਧਦਾ ਆ ਰਿਹਾ ਆ, ਜਿੱਥੇ ਆ ਕੇ ਜਿਹੜੀ ਕਾਂਗਰਸ ਇਸ ਟਾਈਮ ਖੜੀ ਹੈਗੀ ਆ। ਸੋ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਮੇਰੇ ਪ੍ਰਵੀਨ ਸ਼ਰਮਾ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜੀ, ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।